रंग धेरिया ने पिछे पिछे ला लिया वे दीवे नैन वाले। साजी एक एक डोरी लाउणी आ। नैन वाले दीवे नैन वाले। बिस्मिल्लाहिर्रहमानिर्रहीम। कितना हो गया मसाला साजी? अल्लाह खैर। आर्डर जेड़ा ना आप 10 बजे तक दे देना, अल्लाह की मेहरबानी। ਆ ਦੇਖ ਲੈ ਤੇਰੀ ਖਾਤਰ ਮੈਂ ਹੁਣ ਕਿੱਥੇ ਆ ਗਿਆ ਵਾਂ। ਉਹ ਭਾਣ ਗੱਲ ਠੀਕ ਹੈ। ਨਜ਼ਰਦਾ ਚੌਂਕ ਚਨਿਓਟ ਪਕਵਾਨ ਫੈਂਟਾ। ਹਾਂ ਇਹ ਸਿਰਫ ਤੁਹਾਡੀ ਖਾਤਰ। ਤੇ ਮੈਂ ਆਪਣੀ ਮਰਜ਼ੀ ਦਾ ਪਕਾਉਣਾ ਜੋ ਵੀ ਪਕਾਉਣਾ। ਤੇ ਤੇਰੀ ਮਰਜ਼ੀ ਨਾਲ ਕਿਉਂ? ਮੇਰੇ ਵੀ ਪਿਛਲੇ ਜੀ ਆਉਣੇ ਨੇ, ਮੈਂ ਵੀ ਆਪਣੀ ਮਰਜ਼ੀ ਦਾ ਉਹ ਪਕਵਾਉਣਾ। ਤੁਸੀਂ ਜੋ ਪਕਵਾਉਣਾ ਹੈ ਆਪਣੀ ਮਰਜ਼ੀ ਨਾਲ ਪਕਵਾ ਲਿਓ, ਅਗਲੇ ਬੰਦੇ ਨਾਲ ਗੱਲ ਤਾਂ ਕਰਨ ਦਿਓ। ਆ ਤਾਂ ਕਰ ਲੈ ਗੱਲ, ਅਸੀਂ ਕਿਹੜੀ ਤੇਰੀ ਜ਼ੁਬਾਨ ਫੜੀ। ਹਾਂ ਆਜੋ, ਜੋ ਕਹਿਣਾ ਉਹੀ ਤੁਹਾਡਾ ਮੈਂ ਕੰਮ ਪੂਰਾ ਕਰ ਦੇਣਾ ਅੱਜ। ਦੇਖੋ ਸਹੀ ਆਜੋ। ਲੈ ਹੋ ਜਾ, ਮੂੰਹ ਨਾ ਫੋਟ ਲਈ ਵਿੱਚ। ਸਲਾਮੁਅਲੈਕੁਮ ਜੀ। जी वालेकुम सलाम। ਭਾਜੀ ਕੀ ਹਾਲ ਜੀ? हाँ जी ठीक ठाक। हाँ जी भाजी किस तरह आना है? ਭਾਜੀ ਆਰਡਰ ਦੇਣਾ ਸੀ। आर्डर की है पाइन अपना? ਇਹ ਕੀ ਪਕਾ ਰਹੇ? अब कुर्सियां लिया छोटे, 2-3 कुर्सियां फड़ के लिया। ਭਾਜੀ ਹੁਣ एक कोरमा तैयार करने लगे पाए। ਕੋਰਮਾ ਬਣ ਰਿਹਾ? कोरमा हाँ जी। ਵਾਈਟ ਕੋਰਮਾ? नहीं वाइट नहीं पाया। ਪਕਾ ਕੀ ਲੈਂਦੇ ਹੋ? सारा कोई पका ली भाजी, अल्लाह की मेहरबानी ना। ਲੈ ਮੈਨੇ ਸੁਣ ਲੈ ਤੇਰੀ ਜੋ ਕਿਹਾ ਉਹੀ ਅੱਜ ਹੋਇਆ। ਹੀ ਪਕਾ ਲੈਂਦੇ ਆ। होर लिया 2 कुर्सियां होर लिया। इधर बैठ। ਮਾਲਕ ਵੀ ਤੁਸੀਂ ਆਪ ਹੀ? हाँ जी बाजी की करन उत्थे आ जाओ ना। ਭਾਈ ਵੈਸੇ ਵੇਖ ਰਹੇ ਆਂ ਅਸੀਂ। ਆਇਓ ਭਾਈ। बैठो भाई, इधर आ छोटे, इधर बैठ। आ गई ਉੱਥੇ ਵਿਆਹ ਤੇ ਮੈਂ ਕਿਹਾ ਚਲੋ ਖਾ ਲਓ। ਉੱਥੇ ਪਿਆ ਕੀ ਥੱਲੇ ਸੁੱਟਿਆ ਪਾਇਆ। ਉਹ ਯਾਰ ਤੂੰ ਇਹ ਕੀ ਕੀਤਾ? ਆਉਦੇ ਹੋ ਭਾਈ। ਇਦਾਂ ਬਦਸ਼ੁਕਰੀ ਹੁੰਦੀ ਆ। ਉਹ ਕੋਈ ਨਹੀਂ ਖਾ ਰਹਾ। ਉਹ ਤੇ ਵਿਆਹ ਦੀ ਚਾਹ ਪਿਆਈਏ ਭਾਈ ਤੁਹਾਨੂੰ? ਮੰਗਾ ਲਓ। ਚਾਹ ਪੀ ਲਓ। ਮੰਗਾ ਲਓ ਚਾਹ। ਬਿਸਕੁਟ ਲਵਾਓ। ਅੱਛਾ ਤੂੰ ਚਾਹ ਦੇ ਉਧਰ। ਮੂੰਹ ਨਹੀਂ ਹੈਗਾ ਬਿਸਕੁਟ ਵਾਲਾ, ਚਾਹ ਹੀ ਨਹੀਂ ਮੈਂ ਖਾਂਦੇ ਆ। ਲਵੋ ਚਾਹ ਲਵੋ। ਮੈਨੂੰ ਪਤਾ ਨਹੀਂ ਕਿ ਚੰਗਾ ਕਸਟਮਰ ਆਇਆ। ਬਣੀ ਪਈ ਸੀ ਭਾਜੀ। ਓ ਯਾਰ ਇਹਦੇ ਚੜਾ ਲਓ, ਚਾਹ ਚੜਾ ਲਓ ਭਾਈ। ਬੰਦਾ ਤੇ ਠੀਕ ਹੀ ਲੱਗਦਾ ਮੈਨੂੰ। ਨਹੀਂ ਹੁੰਦੀ ਚਾਹ ਪੁੱਛਣੀ ਚਾਹੀਦੀ। ਇਹ ਚਨੋੜ ਪਕਵਾਨ ਸੈਂਟਰ ਦਾ ਇੱਕ ਨਾਮ ਆ ਪੂਰੇ ਫੈਸਲਾਬਾਦ ਦੇ ਵਿੱਚ। ਲਵੋ ਲਵੋ। ਨਹੀਂ ਨਾ, ਮਾਸ਼ਾਅੱਲਾ ਪੂਰੇ ਫੈਸਲਾਬਾਦ ਚ ਭਾਜੀ ਤੁਹਾਡਾ ਨਾਮ ਆ। ਹਾਂਜੀ ਬਸ ਮੇਰੇ ਇਹਨਾਂ ਦਾ ਨਹੀਂ, ਇਹਨਾਂ ਦੀ ਦੁਕਾਨ ਦਾ। ਤੁਹਾਡੀ ਦੁਕਾਨ ਦਾ ਬੜਾ ਨਾਂ ਹੈ। ਨਹੀਂ, ਮੇਰਾ ਵੀ ਨਾਲ ਹੀ ਨਾਮ ਆ। ਅੱਛਾ ਤੁਹਾਡਾ ਨਾਂ ਚਨਿਓਟ? ਹਾਂਜੀ। ਅੱਛਾ ਉਹਨੇ ਭੇਜਿਆ ਵਾ ਰਮਜ਼ਾਨ ਨੇ। ਭਾਜੀ ਸਾਨੂੰ ਨਾ ਰਮਜ਼ਾਨ ਭਾਈ ਨੇ ਭੇਜਿਆ। ਮੋਟਾ ਜਿਹਾ। ਹਾਂਜੀ ਜਿਹਨਾਂ ਨੇ ਹਾਂਜੀ। ਤੁਸੀਂ ਵਿਆਹ ਦਾ ਨਹੀਂ ਸੀ ਪਕਾਇਆ। ਆ ਰਾਤੀ ਮੈਨੂੰ ਦੱਸ ਤਾਂ ਰਹੇ ਸੀ ਉਹ। ਭਾਜੀ ਜੀ ਕਿਹਾ ਤੁਸੀਂ ਵਿਆਹ ਤੇ ਪਕਾਇਆ ਵੀ ਸੁਭਾਨ ਅੱਲਾ। ਅੱਛਾ ਬੰਦੇ ਤਾਂ ਉਂਗਲਾ ਚੱਟਦੇ ਰਹਿ ਗਏ ਭਾਜੀ। ਭਾਜੀ ਅੱਲਾ ਦੀ ਮਿਹਰਬਾਨੀ ਨਾਲ ਇਦਾਂ ਹੀ ਆ। ਐ ਲਵੋ। ਤੁਸੀਂ ਲਵੋ ਭਾਜੀ, ਤੁਸੀਂ ਆਏ ਲੱਗਦਾ। ਭਾਈ ਅਸੀਂ ਤਾਂ ਆਪਣੇ ਲਈ ਪਹਿਲੇ ਮੰਗਾਇਆ, ਤੁਸੀਂ ਉੱਤੋਂ ਆਏ, ਤੁਹਾਡਾ ਨਸੀਬ ਰਲ ਗਿਆ ਨਾਲ। ਹਾਂਜੀ ਹਾਂਜੀ। ਨਹੀਂ ਭਾਈ ਨਾ ਪੀਲੋ। ਨਹੀਂ ਵੈਸੇ ਨਸੀਬ ਤੁਸੀਂ ਖੋ ਵੀ ਲੈਂਦੇ ਆ। ਨਹੀਂ ਖੋਣੇ ਕਿਉਂ ਪਾਏ ਨਾ। ਅੱਲਾ ਚਲੋ ਭਾਈ ਤੁਹਾਡਾ ਇੱਧਰ ਖਾਓ। ਲਾੜਲਾ ਵਾ ਘਰ ਚੋਂ। ਇਹ ਚੱਲ ਗਿਆ। ਹਾਂਜੀ ਇਹਦੀ ਸਾਲਗਿਰਾ। ਬੜੀ ਹਦਾਇਤ ਆ ਪਹਿਲੇ ਤੁਹਾਡੇ। ਕਦੀ ਮਨਾਈ ਨਹੀਂ ਨਾ, ਤੇ ਹੁਣ ਜ਼ਿੱਦ ਕਰਦਾ, ਕਹਿੰਦਾ ਮੇਰੀ ਹੋਣ ਕਰ ਦੋ। ਪਹਿਲੇ ਤਾਂ ਕਦੀ ਤੁਸੀਂ ਮੇਰੀ ਸਾਲਗਿਰਾ ਮਨਾਈ ਨਹੀਂ, ਤੇ ਕਹਿੰਦਾ ਮੇਰੇ ਸਾਰੇ ਯਾਰਾਂ ਦੋਸਤਾਂ ਦੀ ਹੁੰਦੀ, ਮੇਰੀ ਵੀ ਕਰੋ ਸਾਲਗਿਰਾ। ਅਸੀਂ ਕਿਹਾ ਚੱਲ ਐਤਕੀ ਤੇਰੀ ਕਰ ਹੀ ਦੇਈਏ ਸਾਲਗਿਰਾ। ਤੇ ਉਤੋਂ ਜ਼ਿੱਦ ਫੜ ਲਈ ਭਾਜੀ। चिकन भागता वा। भाजी एक मिनट में चिकन पवाना पाइन ना करता कर एक मिनट। अरे यार टोकरी भर गई यार। ਉਹ ਅਸੀਂ ਜਾਣਾ ਵੀ ਯਾਰ। ਮੈਂ ਜਾਣਾ ਦੋਸਤਾਂ ਨੂੰ ਵੀ ਕਹਿਣਾ ਯਾਰ ਦੇ। ਖਾਣਾ ਸਰਾਣਾ ਬਣਾਉਂਦਾ ਵਾ, ਕਦੇ ਤੇ ਨਹੀਂ ਬਿਜ਼ੀ ਹੈ।
ਲਿਆ ਜਲਦੀ ਕਰ ਯਾਰ ਅੱਗ ਲਾ ਇਹਨਾਂ ਥੱਲੇ ਆਪਾਂ ਅੱਗ ਲਾ ਸਕਦੀ ਅੱਗ ਲਾ ਕੇ ਤੇ ਕਰਚਾ ਲਾ ਦੇਣਾ ਇਹ ਮਿਹਨਤ ਅੱਗ ਭਾਜੀ ਕਿਹਦਾ ਘਰ ਖਰਾਬ ਕਰਨ ਲੱਗੇ ਭਾਈ ਨੇ ਆ ਲਈ ਉਹ ਆਰਡਰ ਦੇਣਾ 9 ਵਜੇ ਦੇਖਾਂ ਦੇਣੀਆਂ ਭੈਣ ਉਹ ਚੁੱਲ੍ਹਾ ਚਲਾਇਆ ਨਾ ਉਹਨਾਂ ਨੇ ਉਹਦੀ ਗੱਲ ਕਰ ਰਿਹਾ ਸੀਗਾ ਲੈ ਲਓ ਹੁਣ ਲੈ ਲਓ ਸੇਕ ਬਹੁਤ ਆ ਭਾਜੀ ਸੇਕ ਬਹੁਤ ਆ ਭਾਜੀ ਤੁਹਾਡੀ ਦੁਕਾਨ 'ਚ ਮਾਸ਼ਾਅੱਲਾ 15 ਚੁੱਲ੍ਹੇ ਚੱਲਣ ਡਏ ਆ ਇਹ ਮਾਲਕ ਦੀ ਰਹਿਮਤ ਆ ਭਾਈ ਨੂੰ ਹੁਣ ਖਤਮ ਕਰੋ ਸਾਲਗਿਰਾ ਕਿੰਨੇ ਬੰਦੇ ਹੈਗੇ ਭਾਜੀ 300 ਬੰਦੇ ਦਾ ਅਰੇਂਜਮੈਂਟ ਆ ਨਹੀਂ ਮੇਰੇ ਵੀ ਆਣੇ ਆ 400 ਤੱਕ ਤੇ ਤੁਸੀਂ ਕਰ ਹੀ ਲਵੋ 400 ਤੱਕ ਤੇ ਹੋ ਹੀ ਜਾਣੇ ਆ 400 ਬੰਦੇ ਦਾ ਰੇਂਜ ਆ ਹਾਂ ਵੱਡੀ ਸਾਲਗਿਰਾ ਕਰਨੀ ਭਾਜੀ ਵੱਡੀ ਇੱਕ ਮਿੰਟ ਆ ਕੇ ਤੈਨੂੰ ਪਾ ਲੈਂਦੇ ਯਾਰ ਭਾਜੀ ਕੰਮ ਅਗਲਿਆਂ ਦਾ ਚੰਗਾ ਪਕਾਉਂਦੇ ਆ ਤੇ ਇੰਨਾ ਆਰਡਰ ਆਉਂਦਾ ਇਹਨਾਂ ਨੂੰ ਖਾਣ ਪਕਾਉਣ ਦੀ ਤਾਂ ਸਿੱਖ ਹੁੰਦੀ ਹੈ ਖਾਇਆ ਪਕਾਇਆ ਭਾਜੀ ਕੰਮ ਤਾਂ ਮਾਸ਼ਾਅੱਲਾ ਚੜਿਆ ਪਿਆ ਤੁਹਾਨੂੰ ਹੈ ਕੰਮ ਚੜਿਆ ਪਿਆ ਹਾਂਜੀ ਭਰਾ ਦੀ ਸਾਲਗਿਰਾ ਵਾ ਤੇ ਕਮ ਸੇ ਕਮ ਵੀ 400 ਬੰਦੇ ਦਾ ਅਰੇਂਜਮੈਂਟ ਆ ਹਾਂਜੀ 400 ਬੰਦੇ ਰੇਂਜ ਆ ਤੇ ਕਿੰਨੇ ਵਜੇ ਆਪਣਾ ਖਾਣਾ ਚਾਹੀਦਾ ਭਾਜੀ ਤੁਹਾਨੂੰ ਕੋ ਤਕਰੀਬਨ 9 ਵਜੇ ਕੇਕ ਕੱਟਣਾ ਵਾ 10 ਵਜੇ ਖਾਣਾ ਖਵਾ ਦੇਣਾ ਕਿਹੜੀ ਤਰੀਕ ਹੈਗੀ ਭੈਣ ਇਹ ਭਾਜੀ ਪਰਸੋਂ ਪਰਸੋਂ ਹੈਗਾ ਖਾਨਦਾਨ ਚ ਪਹਿਲੀ ਸਾਲਗਿਰਾ ਕਰਨ ਲੱਗੇ ਆ ਅੱਛਾ ਅੱਜ ਨਾ ਤੱਕ ਪੈਣਾ। ਹੋਈ ਨਹੀਂ। ਭਰਾ ਮੇਰਾ ਪੱਕੀ ਨੌਕਰੀ ਤੇ ਆ ਪੈਸਾ ਖੁੱਲਾ ਡੁੱਲਾ ਹੁੰਦਾ ਹੁਣ ਵਾਹ ਵਾਹ ਉਹ ਕਹਿੰਦਾ ਭਾਈ ਮੇਰੀ ਵੱਡੇ ਕਰੋ ਉੱਤੋਂ ਕਹਿੰਦਾ ਮੈਂ ਪਕਵਾਉਣਾ ਵਾ ਤੇ ਚਨਿਊਰ ਸੈਂਟਰ ਤੋਂ ਹਾਂ ਔਰ ਅੰਜਾਮ ਦੇ ਭੇਜਿਆ ਸਾਰਾ ਰਮਜ਼ਾਨ ਦੇ ਕੀ ਕਹਿ ਮੈਂ ਦਾਵਾ ਖਾ ਅੱਗੇ ਗਿਆ ਤੇ ਧਿਆਨ ਨਾਲ ਕਰਚਾ ਮਾਰ ਲਓ ਯਾਰ ਬੋਟੀ ਤੋੜ ਨਾ ਦੇਣਾ ਬੋਟੀ ਤੋੜ ਨਾ ਦੇਣਾ ਜਮਾ ਹੋੜ ਉੱਥੇ ਕਾਰੀਗਰ ਹੋਰ ਲਾ ਦੇਵੇ ਨਮਕ ਲਾਓ ਥੋੜਾ ਨਮਕ ਲਾ ਭਾਜੀ ਤੂੰ ਮੁੰਡਾ ਹੋਰ ਖਿਲਾਰ ਕੇ ਸਾਡੇ ਨਾਲ ਗੱਲ ਕਰ ਲਓ ਪਹਿਲੋਂ ਜੀ ਆ ਥੋੜਾ ਉਹ ਯਾਰ ਇਹਨੂੰ ਛੇੜੀ ਚੱਲੇ ਤਾਂ ਸਿਆਣਾ ਕੋਈ ਨਹੀਂ ਤੁਹਾਡੇ ਕੋਲ ਉਹ ਸ਼ਗਿਰਦ ਹੈਗੇ ਉਹਨਾਂ ਨੇ ਪੁੱਛਣਾ ਤੇ ਹੈਗਾ ਜੀ ਮੈਨੂੰ ਭਾਜੀ ਅਸੀਂ ਗਾਹਕ ਆ ਤੁਹਾਡੇ ਇਹ ਵੀ ਤਾਂ ਦੇਖੋ ਨਾ ਹੁਣ ਆਰਡਰ ਲਓ ਭੈਣ ਭਾਜੀ ਤੁਸੀਂ ਦੱਸਣਾ ਵਾ ਕਿ ਅਸੀਂ ਕੀ ਕਰੀਏ ਹੈ ਪਹਿਲੀ ਸਾਲਗਿਰਾ ਵਾ ਖਾਨਦਾਨ ਚ ਅੱਛਾ ਤੇ 400 ਬੰਦੇ ਦਾ ਅਰੇਂਜਮੈਂਟ ਆ 400 ਬੰਦੇ ਰੇ ਰੋਟੀ ਲੈਣੀ ਨਾਲ ਦੇਣਾ ਨਾਲ ਤੁਸੀਂ ਆਪ ਦੱਸੋ ਨਾ ਤੁਹਾਨੂੰ ਕੀ ਬਣਾਉਣਾ ਹੁੰਦਾ ਹੈ ਤੇ ਨਾਲੇ ਸਾਫ ਸਫਾਈ ਦਾ ਧਿਆਨ ਵੀ ਕਰਦੇ ਹੋ ਕਿ ਨਹੀਂ ਬਾਜੀ ਸਾਫ ਸੁਥਰੇ ਨਾਲ ਹੀ ਮਾਸ਼ਾਅੱਲਾ ਕੰਮ ਕਰੀਦਾ ਵਾ ਸਫਾਈ ਤੇ ਖੁਦਾਈ ਹੈ ਮੈਂ ਭਾਜੀ- ਆਹ ਬਲਕਿ ਤੁਹਾਨੂੰ ਵਿਜ਼ਿਟ ਕਰਾਉਨੇ ਆ ਅੱਲਾ ਖੈਰ ਕਰੇਗਾ ਆਜੋ ਜ਼ਰੂਰੀ ਗੱਲ। ਆਹੋ ਜੇ ਸਾਫ ਨਾਲ ਲੈ ਕੱਪ ਜੀ ਆਓ ਨਾਲ ਉਹ ਟਮਾਟਰ ਰੱਖ ਦੇ ਭਰਾਵਾ ਟਮਾਟਰ ਕਿਆ ਲਗਾਈਏ ਭਾਈ ਇਹਨੂੰ ਪੁੱਛਣਾ ਕਿ ਇਹਦੀ ਸਾਲਗਿਰਾ ਯਾਰ ਸਾਡੇ ਖਾਨਦਾਨ ਚ ਲਾਡ ਲੈ ਨਾਲ ਚਲੋ ਆਜੋ ਅੱਲਾ ਖੈਰ ਕਰੇ ਚੌਥੇ ਜਾ ਕੇ ਮੈਂ ਆਓ ਭਾਈਆਂ ਆਓ ਅੱਲਾ ਖੈਰ ਕਰੇਗਾ ਆ ਵੇਖੋ ਜੀ ਮਾਸ਼ਾਅੱਲਾ ਵਾਹ, ਇਹ ਬਰਤਨ ਵਾਹ। ਸਾਡੇ ਗਿਰੀ ਤਰ੍ਹਾਂ ਸਾਫ਼ ਹੈਗੇ ਮਾਸ਼ਾਅੱਲਾ ਔਰ ਬਾਜੀ ਉਹ ਦੇਖਾਂ ਵੇਖੋ ਸਾਫ਼ ਸੁਥਰੀਆਂ ਅੱਛੇ ਤਰੀਕੇ ਨਾਲ ਸਾਫ਼ ਪਾਣੀ ਨਾਲ ਔਰ ਅੱਛੇ ਸਾਬਣ ਨਾਲ ਧੋਈ ਦੀਆਂ ਸੀ ਭਾਜੀ ਉਹ ਇੱਧਰ ਹੋ ਜਾ ਵਿੱਚ ਨਾ ਡਿੱਗ ਜੀ ਇੱਥੇ ਗੱਲ ਕਰ ਲੈਣੇ ਤਾਂ ਸ਼ੋਰ ਬਹੁਤ ਆ ਇੱਥੇ ਗੱਲ ਇਹ ਕਰ ਵੀ ਖੂਹ ਹੀ ਆ ਉਹ ਕਾਤੋਂ ਲੜੀ ਜਾਂਦੇ ਤੁਸੀਂ ਇੱਥੇ ਗੱਲ ਕਰ ਲੈਨੇ ਆ ਓ ਯਾਰ ਚਾਵਲ ਕੱਢੇ ਨਹੀਂ ਭਾਜੀ ਇੱਥੇ ਆਣ ਕੇ ਵੀ ਕੰਮ ਹੀ ਕਰੀ ਜਾ ਰਹੇ ਹੋ ਤੁਹਾਡੇ ਨਾਲ ਗੱਲ ਕਰਨੀ ਭਾਈ ਕੰਮ ਹਰਕਤ ਚ ਬਰਕਤ ਆ ਛੋਟੇ ਕੁਰਸੀਆਂ ਲੈ ਕੇ ਆ ਆ ਸੇਲਾ ਵਾ ਤੁਸੀਂ ਕਹਿਣਾ ਭਾਜੀ ਨਹੀਂ ਮੈਂ ਕਿਹਾ ਸੇਲਾ ਚਾਵਲ ਆਹੋ ਦੇਖ ਲਓ ਸਾਡੇ ਭਰਾ ਨੂੰ ਕਿੰਨੀ ਮਾਲੂਮਾਤ ਆ ਜ਼ਰਦੇ ਦੀ ਦੇਖ ਲਾਉਣੀ ਹੈ ਨਾ ਯਾਰ ਲਿਆ ਛੋਟੇ ਲਿਆ ਇੱਥੇ ਕੁਰਸੀਆਂ ਲਿਆ ਬਾਜੀ ਪਾਣੀ ਹੋਰ ਦੱਸੋ ਕੋਈ ਰੋਟੀ ਬੁਰਕੀ ਦੱਸੋ ਨਹੀਂ ਕੋਈ ਭਾਈ ਬੜੀ ਮਿਹਰਬਾਨੀ ਸ਼ੁਕਰੀਆ ਲਓ ਜੀ ਇਹ ਵੀ ਤੁਸੀਂ ਤਕੱਲਫ ਵੀ ਕੀਤਾ ਚਾਹੀਦਾ ਨਹੀਂ ਨਹੀਂ ਤਕੱਲਫ ਨਹੀਂ ਬਾਜੀ ਸਾਡਾ ਫਰਜ਼ ਬਣਦਾ ਕਸਟਮਰ ਹੋ ਤੁਸੀਂ ਉਹ ਦੋ ਕੁਰਸੀਆਂ ਸ਼ਾਹਦ ਹੋ ਲਿਆ ਪੁੱਤਰੇ ਅੱਛਾ ਜੀ ਭਾਜੀ ਗੱਲ ਇਹ ਹੈਗੀ ਆ ਕਿ ਸਾਡੇ ਭਰਾ ਦੀ ਸਾਲਗਿਰਾ ਵਾ ਤੁਹਾਨੂੰ ਉੱਥੇ ਵੀ 3 ਦਫਾ ਦੱਸਿਆ ਪਤਾ ਨਹੀਂ ਤੁਹਾਡੀ ਸਮਝ ਚ ਗੱਲ ਨਹੀਂ ਆਉਂਦੀ ਸਰ ਉੱਥੇ ਸ਼ੋਰ ਸੀ ਮੈਂ ਇਸੇ ਨਾਲ ਤੁਹਾਨੂੰ ਵਿਜ਼ਿਟ ਕਰਾਤਾ ਵਾ ਨਾਲ ਤੁਹਾਨੂੰ ਦੇਗਾ ਸ਼ੇਗਾ ਜੀ ਜੋ ਤੁਸੀਂ ਕਹਿਣਾ ਉਹ ਅਸੀਂ ਅੱਲਾ ਦੀ ਮਿਹਰਬਾਨੀ ਨਾਲ ਪਕਾ ਲੈਣਾ ਆ ਵਾ। ਭਾਈ ਦੇਖ ਲਓ ਮੇਰਾ ਮੇਰੀ ਸਾਲਗਿਰਾ ਨਾ ਇਹਦੀ ਸਾਲਗਿਰਾ ਓ ਭਾਜੀ ਯਾਰ ਗੱਲ ਹਾਸੇ ਚ ਨਾ ਪਾਓ ਯਾਰ ਇਹਦੀ ਸਾਲਗਿਰਾ ਬਣਦੀ ਭਾਈ ਭਾਜੀ ਕੀ ਹੋ ਗਿਆ ਮੈਨੂੰ ਕੀ ਆ ਟੋਪੀ ਲਾ ਕੇ ਲਾ ਟੋਪੀ ਲਾ ਕੇ ਲਾ ਜੇ ਤੁਹਾਡੀ ਹੋ ਸਕਦੀ ਤਾਂ ਮੇਰੀ ਨਹੀਂ ਹੋ ਸਕਦੀ ਮੈਂ ਤੇ ਭਾਜੀ ਤੇ ਸਿਰ ਦੇਗਾ ਪਕਾਉਣਾ ਮੈਂ ਭਾਈ ਨੇ ਲਿਆ ਯਾਰ ਸਾਹਿਬ ਦੀ ਸਾਲਗਿਰਾ ਵਾ ਤੇ ਫਿਰ ਭਾਜੀ ਹਾਂਜੀ ਇਧਰ ਆਪੋ ਤੋਂ ਮੈਂ ਸਮਝਾਉਂਦਾ ਇਹਨੂੰ ਹੁਣ ਤੁਸੀਂ ਸਾਡੀ ਗੱਲ ਤਸੱਲਾ ਨਾਲ ਸੁਣਨੀ ਆ ਮੈਂ ਭਾਜੀ ਤੁਹਾਡੀ ਮਿਹਰਬਾਨੀ ਆ ਅਜੇ ਚੌਲ ਚੂਲ ਦੇਣੇ ਮਸਾਲੇ ਮਸੂਲੇ ਗੋਸ਼ਤ ਸੇ ਉਹ ਮੁੰਡੇ ਕਰਨ ਦੇ ਮੁੰਡੇ ਕਰ ਰਹੇ ਮੁੰਡੇ ਹੁਣ ਕਰ ਕੋਈ ਰੌਲਾ ਤਾਂ ਨਹੀਂ ਕੋਈ ਨਹੀਂ ਇਹ ਕਿ ਕਾਪੀ ਪੈਨਸਲ ਲਿਆ ਕੇ ਨਹੀਂ ਸ਼ਾਇਦ ਭਾਜੀ ਹਾਂਜੀ ਦੱਸੋ ਜੀ
ਭਾਜੀ 400 ਬੰਦੇ ਦਾ ਅਰੇਂਜਮੈਂਟ ਆ, ਅੱਛਾ ਜੀ, ਵਿੱਚੇ ਬੁੜੀਆਂ ਵਿੱਚੇ ਹੀ ਬੰਦੇ। ਬਸ ਬੱਚੇ 400। ਵੀ ਬੱਚੇ ਵੀ ਵਿੱਚ ਹਾਂਜੀ, ਪਾ ਪੂ ਕੇ ਹਾਂਜੀ। 400। 10 ਵਜੇ ਸਾਨੂੰ ਚਾਹੀਦਾ ਵਾ ਖਾਣਾ, ਅੱਛਾ, ਠੀਕ ਆ, ਤੇ ਤੁਹਾਡੀ ਮਿਹਰਬਾਨੀ ਨਾਲ ਰੋਟੀ ਹੋਣੀ ਚਾਹੀਦੀ ਹੈ। ਕਿਹੜੀ ਰੋਟੀ ਚਾਹੀਦੀ ਭੈਣ? ਖਮੀਰੀ, ਸਾਦੀ, ਕਿਹੜੀ? ਆ ਜਿਹੜੀ ਘਰਾਂ ਚ ਆਮ ਪੱਕਦੀ ਆ, ਨਹੀਂ, ਸਾਦੀ ਤਵੇ ਵਾਲੀ? ਤਵੇ ਵਾਲੀ ਤਵੇ ਵਾਲੀ। ਤਵੇ ਵਾਲੀ ਰੋਟੀ ਹੋਵੇ ਭਾਜੀ। ਉਹ ਭੈਣ ਤਵੇ ਵਾਲੀ ਨਹੀਂ ਹੋਣੀ, ਆਪਣਾ ਖਮੀਰੀ ਚਲਾ ਦਿਓ ਭਾਵੇਂ। ਖਮੀਰੀ ਚੱਲ ਜਾਏਗੀ। ਜਿਹੜੀਆਂ ਆਪਾਂ ਜਿਹੜੀਆਂ ਡਿਸ਼ਾਂ ਬਣਾਉਣੀਆਂ ਉਹਨਾਂ ਨਾਲ ਤਵੇ ਵਾਲੀ ਰੋਟੀ ਚੰਗੀ ਲੱਗਦੀ। ਹੁਣ ਨਹੀਂ ਇੰਨੀ ਰੋਟੀ ਲੈਣੀ ਤਵੇ ਵਾਲੀ। ਲਾਉਣਗੇ ਉਹਨਾਂ ਦਾ ਕੰਮ। ਲੋਕ ਵੀ ਲਾ ਲੈਂਦੇ, ਤੂੰ ਖਮੀਰੀ ਚੁੱਪ ਹੋ ਕਰਿਆ ਜਾਏਗੀ ਕਰ। ਬਾਜੀ, ਖਮੀਰੀ ਕਰਵਾ ਦਿਆਂਗੇ। ਨਹੀਂ ਭਾਜੀ ਤਵੇ ਵਾਲੀ। ਤਵੇ ਵਾਲੀ ਰੋਟੀ, ਕਿਉਂਕਿ ਵਿੱਚ ਬਜ਼ੁਰਗ ਵੀ ਆ ਨਾ, ਤੇ ਫਿਰ ਉਹ ਤੁਹਾਨੂੰ ਪਤਾ ਹੈ ਨਹੀਂ ਖਾ ਸਕਦੇ ਨਾ। 100 ਰੋਟੀ ਫਿਰ ਤਵੇ ਵਾਲੀ ਕਰਾ ਕੀ ਦੇਣੇ ਆ, ਖਮੀਰੀ ਰੋਟੀ ਹੁੰਦੀ ਉਹ ਮੂੰਹ ਚ ਪਾ ਕੇ ਬਜ਼ੁਰਗ ਆ ਉਹਨਾਂ ਕਰਨ, ਤੁਹਾਡੇ ਵਰਗਾ ਮੂੰਹ ਹੋ ਜਾਏਗਾ, ਉਹਦਾ ਫਾਇਦਾ ਕੋਈ ਨਹੀਂ। ਇਹਨਾਂ ਦਾ ਖੀਰ ਹੀ ਨਾ ਬਿੰਗਾ ਹੀ ਹੋਇਆ ਭਾਜੀ। ਦੱਸੋ ਤੁਹਾਡੇ ਕੋਲ ਅਸੀਂ ਮਸ਼ਵਰਾ ਵੀ ਲੈਣਾ ਕਿ ਅਸੀਂ ਕੀ ਪਕਾ ਲਈਏ ਭਾਜੀ? 400 ਬੰਦੇ ਦਾ ਅਰੇਂਜਮੈਂਟ। ਤੁਸੀਂ ਜੋ ਕਹਿਣਾ ਨਾ, ਅੱਲਾ ਦੀ ਮਿਹਰਬਾਨੀ ਨਾਲ ਮੈਂ ਪਕਾ ਲੈਣਾ ਵਾ। ਇੱਥੇ ਹਰ ਸ਼ੈ ਪੱਕਦੀ, ਕਸਟਮਰ ਦੇ ਹਿਸਾਬ ਨਾਲ ਪਕਾਈ ਦੀ ਹੈ। ਕਸਟਮਰ ਫੋਨ ਦੇ ਆਰਡਰ ਦੇ ਦਿੰਦਾ, ਕੋਈ ਆ ਕੇ ਕਹਿੰਦੀ ਜੀ ਆਹ ਸਾਨੂੰ ਬਣਾ ਦਿਓ, ਅਸੀਂ ਉਹ ਬਣਾ ਦਈਦਾ ਵਾ। ਭਾਜੀ ਸਾਡੇ ਘਰ ਦੇ ਵਿੱਚ ਪਹਿਲੀ ਦਫਾ ਫੰਕਸ਼ਨ ਆ। ਅੱਛਾ, ਮਾਸ਼ਾਅੱਲਾ, ਖੁਸ਼ੀਆਂ ਦਾ ਟਾਈਮ ਆਇਆ ਵਾ। ਆ ਸਾਡੇ ਭਾਈ ਦੀ ਸਾਲਗਿਰਾ ਵਾ, ਆ ਦੇਖੋ ਹੁਣ ਹੀ ਨਹੀਂ ਭਾਈ ਪੈਰ ਲੱਗਣ। ਵਧਿਆ ਕਿਉਂ ਨਹੀਂ? ਡਰਦਾ ਕਿਸੇ ਕੋ ਮਹੱਲੇ 'ਚ ਬਸ, ਜਾਂ ਕੋਈ ਦੁਸ਼ਮਣੀ ਹੈ ਵੀ ਇਹਨੂੰ ਵਧਣ ਨਹੀਂ ਦੇਣ ਦੇ ਤੁਸੀਂ ਕਿਤੇ? ਭਾਜੀ ਬੜਾ ਵਧਿਆ ਵਾ, ਐਡੀ ਜੀਬ ਹੈ ਜੀ, ਹੁਣ ਤੁਹਾਨੂੰ ਗੰਦੀਆਂ ਗਾਲਾਂ ਕੱਢਣ ਲੱਗ ਪੈਣੀਆਂ। ਹੈ ਤੁਸੀਂ ਓਏ ਚੁੱਪ ਕਰ ਭਾਈ, ਤੁਸੀਂ ਦੱਸੋ ਤੁਹਾਨੂੰ ਕੀ ਕੀ ਬਣਾਉਣਾ ਆਉਂਦਾ? ਬਾਜੀ ਸਾਰਾ ਕੁਝ ਬਣਾ ਲਈਦਾ। ਇੰਜ ਕਰੋ 400 ਬੰਦਾ ਬਣਾ ਹਾਂਜੀ, ਤੇ ਤੁਸੀਂ ਕਿੰਨਾ ਖਾਣਾ ਲੱਗ ਜਾਏਗਾ? ਮੈਨੂੰ ਤਾਂ ਲੱਗਦਾ ਜਿੱਦਾਂ ਦਾ ਤੁਹਾਡਾ ਮੂੰਹ, ਸਿਰਫ ਤੁਸੀਂ ਮੂੰਹ ਹੀ ਬਣਾਉਂਦੇ ਹੋ, ਪਕਾਉਣਾ ਪਕਾਉਣਾ ਤੁਹਾਨੂੰ ਕੁਝ ਨਹੀਂ ਹੁੰਦਾ। ਇਦਾਂ ਕਹੀਦਾ ਹੁੰਦਾ। ਅੱਛਾ sorry। ਭਾਜੀ ਦੱਸੋ 400 ਬੰਦਾ ਉਹਦਾ ਕਿੰਨਾ ਖਾਣਾ ਲੱਗ ਜਾਏਗਾ? ਕਿੰਨਾ ਕੁ ਬਣ ਜਾਏਗਾ ਔਰ ਕੀ ਬਣਾ ਲਈਏ? 40 ਦੇਗਾਂ ਲੱਗ ਜਾਣੀਆਂ ਭੈਣ ਤੁਹਾਡੀਆਂ। 400 ਬੰਦੇ ਨੂੰ ਹਾਂਜੀ, ਬਸ ਕੋਰਮੇ ਦੀਆਂ। ਬਸ 40 ਦੇਗਾਂ ਦਾ ਮੂੰਹ ਆ ਤੁਸੀਂ। ਬਸ ਕਾਹਦੀਆਂ ਹੈ ਕਾਹਦੀਆਂ? ਮਟਨ ਦੀਆਂ। ਛੋਟੇ ਕੁਛ ਦੀਆਂ। ਆਹੋ 40 ਦੇਗਾ 40 ਦੇਗਾਂ। ਤੇ ਰੋਟੀ ਕਿੰਨੀ ਲੱਗ ਜਾਣੀ? ਹਾਂਜੀ, ਰੋਟੀ ਕਿੰਨੀ ਲੱਗ ਜਾਣੀ? ਰੋਟੀ ਵੀ ਤੁਹਾਨੂੰ ਕੋਈ 1000 ਨਾਨ ਲੱਗ ਜਾਏਗਾ ਤੁਹਾਨੂੰ ਨਾਨ ਜਾਂ 1000 ਰੋਟੀ ਲੱਗ ਜਾਏਗੀ। ਕੜਾਈ ਛੜਾਈ ਦੀ ਪਈ, ਤੇ ਇਹ ਤਾਂ ਪੁੱਛ ਲਓ ਚਾਵਲ ਵੀ ਬਣਵਾਉਣੇ ਆ ਕਿ ਨਹੀਂ? ਅੱਛਾ ਭਾਜੀ ਮਟਨ ਦੀਆਂ 40 ਦੇਗਾ ਲੱਗ ਜਾਣੀਆਂ। ਫ੍ਰੀ ਦੇ ਕਿੰਨੇ ਕਿਲੋ ਦੀ ਹੋਣੀ ਆ? ਭਾਈ 8 ਕਿਲੋ ਦੀ ਵੀ ਹੁੰਦੀ ਹੈ, 10 ਕਿਲੋ ਦੀ ਵੀ ਹੁੰਦੀ ਹੈ, 12 ਕਿਲੋ ਦੀ ਵੀ ਹੁੰਦੀ ਹੈ। ਤੁਸੀਂ ਦੱਸਣਾ ਵਾ ਉਸ ਹਿਸਾਬ ਨਾਲ। ਫਿਰ ਅਸੀਂ ਤੁਹਾਨੂੰ, ਮੈਂ ਤਾਂ 8 ਕਿਲੋ ਦੀ ਦੇਗ ਦੇ ਹਿਸਾਬ ਨਾਲ ਤੁਹਾਨੂੰ ਦੱਸਤਾ ਵਾ ਵੀ 40 ਦੇਗਾਂ ਲੱਗ ਜਾਣਗੀਆਂ। ਹੁਣ ਤੁਸੀਂ ਇਹ ਹਿਸਾਬ ਲਾ ਲਓ ਕਿ ਇੱਥੇ ਇਸ ਟਾਈਮ ਮਟਨ ਵੀ ਪੱਕ ਸਕਦਾ ਵਾ, ਤੁਸੀਂ ਦੱਸੋ ਕੀ ਕਰਨਾ? ਖਰਚੇ ਤੋਂ ਨਹੀਂ ਖਰਚੇ ਦਾ ਘਬਰਾਉਣਾ। ਹੱਥ ਤੰਗ ਨਹੀਂ ਕਰਨਾ। ਮੇਰੇ ਭਰਾ ਦੀ ਸਾਲਗਿਰਾ, ਪਹਿਲੀ ਵਾਰੀ ਤੇਰੀ ਸਾਲਗਿਰਾ ਕਰਨ ਲੱਗੇ ਤਾਂ ਦਿਲ ਖੋਲ ਕੇ ਕਰਨੀ ਤੂੰ ਨਾ। ਜੋ ਪਕਵਾਉਣਾ ਨਾ ਭਾਈ ਤੂੰ ਦੱਸ ਦੇ, ਅਸੀਂ ਉਹ ਪਕਵਾ ਇਹਦੀ ਲੈਂਦੇ ਸਾਲਗਿਰਾ ਵੈਸੇ ਤੁਸੀਂ ਸੋਚ ਸਮਝ ਕੇ ਕਰ ਰਹੇ ਹੋ ਨਾ ਭਾਜੀ। ਸੋਚ ਸਮਝ ਕੇ ਕਰ ਰਹੇ, ਕੀ ਹੋ ਗਿਆ ਮੈਨੂੰ? ਪੱਕੀ ਨੌਕਰੀ ਲੱਗੀ ਯਾਰ, 2.5 ਲੱਖ ਰੁਪਇਆ ਤਨਖਾਹ ਵਾ। ਨਹੀਂ, ਜੇ ਇਹਦੀ ਸਾਲਗਿਰਾ ਕਰਨੀ ਹੈ ਤੇ ਫਿਰ ਤੇ ਤੁਹਾਨੂੰ ਖੁਸ਼ੀ ਕਰਨੀ ਚਾਹੀਦੀ। ਦੱਸੋ ਆਰਡਰ ਦੱਸੋ, ਅੱਗੇ ਕਰੋ। ਦੱਸ ਪੁੱਤ ਕੀ ਬਣਵਾਉਣਾ ਤੂੰ ਦੱਸ। ਇਹ ਖਰਚਾ ਬਹੁਤ ਹੋ ਉਹ ਤੂੰ ਖਰਚੇ ਤੋਂ ਨਾ ਘਬਰਾ, ਤੂੰ ਭਾਜੀ ਸਭ ਕੁਝ ਬਣਾ ਲੈਂਦੇ ਆ ਨਾ। ਅੱਲਾ ਦੀ ਮਿਹਰਬਾਨੀ ਨਾਲ ਭਾਈ ਤੁਸੀਂ ਚਲੋ। ਜੇ ਨਹੀਂ ਸਮਝ ਆ ਰਿਹਾ ਆ ਤੇ ਸਿਰ ਨੂੰ ਦਮ ਦਿੱਤਾ ਹੈ, ਪਹਿਲੇ ਇੱਥੋਂ ਹੀ ਵੇਖ ਲਓ ਕਿੱਡਾ ਸੋਹਣਾ ਦਿੱਤਾ ਹੈ। ਭਾਈ ਨੂੰ ਮਟਨ ਬਣਵਾ ਲਓ, ਬਹੁਤ ਅੱਛਾ ਰਹੇਗਾ, ਜ਼ਾਇਕੇਦਾਰ ਹੋਏਗਾ, ਤੁਹਾਨੂੰ ਮਜ਼ਾ ਆਏਗਾ, ਤੁਹਾਨੂੰ ਲੱਜ਼ਤ ਹੋਏਗੀ ਸਾਡੇ ਸਾਲਨ ਦੇ ਵਿੱਚ। ਨਹੀਂ ਕਹਿ ਜਿਹੜਾ ਬੰਦਾ ਖਾ ਕੇ ਜਾਏਗਾ ਨਾ ਉਹ ਕਹੇਗਾ ਵੀ ਕੋਈ ਸਾਲਨ ਬਣਿਆ ਵਾ। ਛੋਟਾ ਗੋਸ਼ਤ, ਛੋਟਾ ਗੋਸ਼ਤ ਭਾਈ ਸੋਹਣਾ, ਮਸਾਲਾ ਟੈਪ ਬਣਾਓਗੇ ਤੁਸੀਂ ਭਾਜੀ ਗਰੇਵੀ ਮਸਾਲਾ ਵਰਗਾ ਯਾਰ। ਐਨ ਖੁਰਦਾ ਜਾਏਗਾ ਅੰਦਰ। ਦੇਖੋ ਭਾਜੀ ਅਸੀਂ ਤਾਂ ਹੈਗੇ ਘਰ ਚੋਂ ਸਿਆਣੇ, ਇਹ ਸਾਡਾ ਪੁੱਤ ਵਾ, ਭਰਾ ਵਾ, ਇਹਨੇ ਹੀ ਦੱਸਣਾ ਵਾ, ਜੋ ਇਹਨੇ ਕਹਿ ਦੇਣਾ ਸੀ ਉਹ ਬਣਵਾ ਲੈਣਾ ਵਾ। ਭਾਈ ਦੇਗਾਂ ਜ਼ਿਆਦਾ ਲੱਗ ਰਹੀਆਂ ਤੇ ਘੱਟ ਕਰ ਦਿੰਨੇ ਆ। ਉਹ ਤੁਹਾਡਾ ਇਹਦੇ ਚ ਤੁਹਾਡਾ ਮਸਲਾ ਵਾ, ਤੁਸੀਂ ਆਪਣੇ ਵੀ ਜੀਆਂ ਨੂੰ ਕਿਸ ਤਰ੍ਹਾਂ ਹੈਂਡਲ ਕਰਨਾ ਵਾ। 20 ਦੇਗਾਂ ਬਣਵਾ ਲਓ ਮੇਰੇ ਵੱਲੋਂ ਮਟਨ ਦੀਆਂ। ਮਟਨ ਦੀਆਂ ਥੋੜਾ ਜਿਹਾ ਸ਼ੋਰਵਾ ਹੋ ਜਾਏਗਾ ਤੇ ਫੇਰ ਵੀ ਬੰਦੇ ਭੁਗਤ ਹੀ ਵਿੱਚ ਸਕਦੇ ਆ। ਚਾਵਲ ਚੂਵਲ ਵੀ ਇਹਦੇ ਵਿੱਚ ਪੈ ਜਾਣੇ, ਹੋਰ ਵੈਰਾਈਟੀਆਂ ਵੀ ਤੇ ਜੇ ਆਉਣੀਆਂ ਹੈ ਨਾ। ਆ 6 ਦੇਗਾਂ ਕੋ ਪਲਾਓ ਦੀਆਂ ਕਰ ਲਓ ਮੈਂ। ਇੱਕ ਦੇਗ ਚ 80 ਪਲੇਟਾਂ ਨਿਕਲ ਆਉਂਦੀਆਂ ਵਾ। ਛੋਟੇ ਗੋਸ਼ਤ ਦੀਆਂ ਛੋਟਾ ਜਿਹਾ ਨਾਲ ਪੁਲਾਓ ਹੋ ਜਾਊਗਾ। ਆਹੋ ਤੁਹਾਡੀ ਕੀ ਸਲਾਹ ਭਾਜੀ? ਸਹੀ ਆ, ਸਗੋਂ ਟੇਸਟੀ ਹੈ। ਵਾਵਾ ਹੁੰਦਾ ਵਾ। ਹਾਂ, ਉਹ ਮਜ਼ਾ ਆਏਗਾ ਭਾਜੀ ਜੀ, ਤੁਹਾਡੀ ਸਿਫਤ ਕਰਕੇ ਜਾਣਗੇ। ਸਾਲਗਿਰਾ ਕਰਨੀ ਹੈ ਫਿਰ ਮੈਂ ਕਹਿੰਦਾ ਪ੍ਰਾਹੁਣੇ ਇਹ ਨਾ ਕਹਿਣ ਕਿ ਬਾਬਾ ਜੀ ਕੀ ਤੁਸੀਂ ਕਰ ਦਿੱਤਾ ਵਾ, ਖੁਸ਼ ਜਾਣ ਪ੍ਰਾਹੁਣੇ। ਭਾਵੇਂ ਨੂੰ ਮਜ਼ਾ ਆਏਗਾ, ਉਹਨਾਂ ਨੂੰ ਕੰਨਾਂ ਤੱਕ ਰਾਜੀ ਜਾਣਗੇ। ਉੱਤੇ ਐਨ ਬਦਾਮ ਦੀ, ਅਦਰਕ ਦੀ, ਧਨੀਏ ਦੀ ਗਾਰਨਿਸ਼ ਕਰਾਂਗੇ ਤੁਸੀਂ ਇਸੇ ਨਾ ਤਰੀਕੇ ਇਹ ਨਾਲ। ਰਹਿਣ ਦੋ। ਆ ਕੋਰਮਾ ਤੇ ਨਿੱਕਾ ਗੋਸ਼ਤ, ਚਿਕਨ, ਇਹ ਸਾਰੇ ਖਾਂਦੇ ਹੀ ਆ। ਕੋਈ ਹੋਰ ਹੋਵੇ ਹਿਸਾਬ ਤੇ ਉਹ ਪੁੱਛੋ। ਤੂੰ ਦੱਸ ਦੇ ਫਿਰ ਕੀ ਬਣਵਾਉਣਾ ਵਾ। ਉਹਨਾਂ ਨੇ ਤਾਂ ਮਟਨ ਦੱਸ ਦਿੱਤਾ। ਭੈਣ ਆ ਜਿਹੜਾ ਮੌਸਮ ਜਾ ਰਿਹਾ ਨਾ ਇਸ ਵੇਲੇ, ਕਿੱਥੇ ਜਾ ਰਹੇ ਭਾਈ? ਉਹ ਮੌਸਮ ਕਿਤੇ ਨੂੰ ਵੀ ਜਾਣ ਰਿਹਾ। ਉਂਝ ਮੌਸਮ ਆ ਨਾ ਠੰਡਾ। ਜੀ ਜੀ, ਹਾਂਜੀ ਹਾਂਜੀ। ਆ ਮੌਸਮ ਹੈਗਾ ਵਾ ਆਲੂ ਮੂੰਗਰੇ ਦਾ। ਅਗਰ ਜੇ ਉਹ ਪੱਕ ਜਾਵੇ ਤਾਂ ਫੇਰ ਕੀ ਬਾਤ ਹੈ। ਉਹ ਆਲੂ ਮੂੰਗਰੇ ਭਾਵੇਂ ਨੂੰ ਇਹ ਕੋਈ ਸਾਲਗਿਰਾ ਵਾਲੀ ਡਿਸ਼ ਹੈਗੀ ਹੈ। ਕੀ ਗਲੀ ਮਹੱਲਾ ਸੋਚੇਗਾ ਪਹਿਲਾਂ ਤੁਹਾਡੇ ਘਰ ਦੇ ਵਿੱਚ ਫੰਕਸ਼ਨ ਆ ਹੈ, ਸਾਰਾ ਮੂੰਗਰੇ ਸਾਲਗਿਰਾ ਹੋ ਜਾਏਗੀ, ਕੇਕ ਕੱਟਣਾ ਜਾਂ ਮੂੰਗਰੇ ਕੱਟਣੇ ਤੁਸੀਂ ਉੱਥੇ ਭੈਣ ਨੂੰ ਗੱਲ ਤੁਹਾਡੀ ਠੀਕ ਹੈ, ਲੇਕਿਨ ਅਸੀਂ ਕਹਿ ਰਹੇ ਥੋੜਾ ਜਿਹਾ ਸਾਡਾ ਖਰਚਾ ਵੀ ਘਟ ਜਾਏਗਾ ਤੇ ਸਾਨੂੰ ਪ੍ਰੋਬਲਮ ਨਾ ਕੋਈ ਬਣੇਗੀ ਯਾਰ। ਉਹ ਨਾਲੇ ਇਹਦੇ ਖਰਚੇ ਸਾਰੇ ਦਾ ਯਾਰ ਦੋਸਤ ਜਿਹੜੇ ਆ ਨਾ, ਉਹ ਇਹ ਸਬਜ਼ੀ ਬੜੇ ਸ਼ੌਕ ਨਾਲ ਖਾਂਦੇ। ਜਦੋਂ ਮੈਂ ਘਰ ਪਕਾਉਣੀ ਨਾ
ਇਹਦੇ ਸਾਰੇ ਯਾਰ ਇੱਥੇ ਹੀ ਫਿਰ ਖਾ ਕੇ ਜਾਂਦੇ ਨੇ। ਉਹ ਨਹੀਂ ਬਾਜੀ ਪਹਿਲਾ ਫੰਕਸ਼ਨ ਆ, ਤੁਸੀਂ ਕੋਈ ਖੁਦਾ ਦਾ ਨਹੀਂ ਫੰਕਸ਼ਨ ਦਾ ਕੋਈ ਰੌਲਾ ਨਹੀਂ, ਅਸੀਂ ਚਾਹੁੰਦੇ ਕਿ ਜੋ ਮੁੰਡਾ ਕਹਿੰਦਾ ਉਹ ਪੱਕ ਜਾਏ। ਉਹ ਮੁੰਡਾ ਤੇ ਤੁਹਾਨੂੰ ਜੁੱਤੀਆਂ ਪਾਉਣ ਵਾਲੇ ਕੰਮ ਕਰਨ ਡਿਆ ਵੀ ਸਿੱਧੇ ਮੁੰਗਰੇ ਪਕਾਉਣ ਡਿਆ ਮਹੱਲੇ 'ਚ ਤੁਹਾਡੇ ਖਾਨਦਾਨ 'ਚ ਪਹਿਲਾ ਫੰਕਸ਼ਨ ਬੱਚਾ ਵਾ, ਉਹਨੂੰ ਇਸ ਗੱਲ ਦਾ ਕਦਾ ਪਤਾ? ਅਸੀਂ ਉਹਨਾਂ ਨੂੰ ਕਹਿ ਦਾਂਗੇ ਕਿ ਭਾਈ ਉਹ ਜਿਹਦੀ ਸਾਲਗਿਰਾ ਵਾ ਉਹਨੇ ਪਕਾਇਆ ਸਾਰਾ ਕੁਝ। ਸਾਡੇ ਰਿਸ਼ਤੇਦਾਰ ਬੜੇ ਸ਼ੌਕ ਨਾਲ ਵੀ ਖਾਂਦੇ ਆ। ਯਾਰ ਤੂੰ ਪੈਲੀਆਂ 'ਚ ਲੈ ਕੇ ਜਾਣਾ, ਮੈਨੂੰ ਉੱਥੇ ਸਾਲਗਿਰਾ ਮਨਾਉਣੀ ਭਰਾਵਾ, ਘਰ ਦੇ ਵਿੱਚ ਨਾਲੇ ਤੰਬੂ ਸ਼ੰਬੂ ਲਵਾ ਰਿਓ, ਪੂਰਾ ਫੰਕਸ਼ਨ ਕਰਨ ਦੇ। ਤੇ ਭਾਜੀ ਤੁਸੀਂ ਸਮਾਂ ਸੋਚੋ ਨਾ, ਇੰਜ ਕਰਕੇ ਤੰਬੂ ਸ਼ੰਗੂ ਲੱਗੇ ਹੋਣਗੇ, ਇੰਜ ਕਰਕੇ ਕੇਕ ਕੱਟਿਆ ਜਾਏਗਾ, ਨਾਲ 2-2 ਰੋਟੀਆਂ ਤੇ ਮੂੰਗਰੇ ਦਾ ਸਾਲਣ ਜਾਣ ਡਿਆ ਹੋਏਗਾ, ਸਾਲਗਿਰਾ ਬੜੀ ਸੋਹਣੀ। ਯਾਰ ਇਹ ਕਿਤੇ ਦਰਬਾਰ ਤੇ ਤੁਸੀਂ ਕਰਨ ਲੱਗੇ ਹੋ ਸਾਲਗਿਰਾ ਵੀ 2-2 ਰੋਟੀਆਂ ਰੱਖ ਕੇ ਤੇ ਮੂੰਗਰੇ ਪਾ ਕੇ ਦੇਈ ਜਾਣੇ ਤੇ ਅਗਲੇ ਬਾਹਰ ਜਾਈ ਜਾਣੇ। ਅੱਛਾ ਮੂੰਗਰੇ ਕਿੰਨੇ ਕੁ ਲੱਗ ਜਾਊਗੇ? 400 ਬੰਦੇ ਨੂੰ। ਉਹ ਭਰਾਵਾ ਛੱਡ ਦੇ ਇਸ ਗੱਲ ਨੂੰ, ਤੂੰ ਇਸ ਪਾਸੇ ਕੋਈ ਭਾਵੇਂ ਫਿਸ਼ ਬਣਵਾਓ, ਫਿਸ਼ ਦਾ ਫਿਸ਼ ਬਣਵਾਓ, ਸਾਰੇ ਮਜ਼ਾ ਲੈਣਗੇ। ਅੱਧੀ ਫਿਸ਼ ਤੁਹਾਨੂੰ ਮੈਂ ਕੋਲ ਮਸਾਲੇ ਵਾਲੀ ਬਣਾ ਦੇਣੀ ਆ, ਅੱਧੀ ਫਿਸ਼ ਤੁਹਾਨੂੰ ਫਰਾਈ ਕਰ ਦਿਆਂਗੇ। ਕਹਿ ਤੇ ਸਹੀ ਰਿਹਾ। ਮਜ਼ਾ ਆਏਗਾ। ਸਾਰੇ ਲੋਕ ਇਹ ਕਿਹੜਾ ਰੋਜ਼ ਹੁੰਦੇ ਆ ਫੰਕਸ਼ਨ? ਛੋਟੇ ਮੇਰੀ ਗੱਲ ਸੁਣ, ਮੱਛੀ ਵੀ ਅੱਜ ਦਾ ਦੌਰ ਵਾ, ਮੱਛੀ ਜਦੋਂ ਪਕੜੀਆਂ ਪੂਰੇ ਖਾਨਦਾਨ 'ਚ ਪਤਾ ਲੱਗਣਾ ਕਿ ਡਾਊਨ ਦੀ ਸਾਲਗਿਰਾ ਤੇ ਮੱਛੀ ਪੱਕੀ ਸੀ। ਉਹਨਾਂ ਹੀ ਭਾਇਆ ਫਰਾਈ ਵੀ ਹੋਏਗੀ, ਪੈ ਜਾਣੀ ਆ। ਮੇਰਾ ਮੰਨ ਲਾ ਇਹ ਪਤਾ ਕਿ ਇਹ ਰੋਜ਼ ਨਹੀਂ ਆਉਂਦੇ ਫੰਕਸ਼ਨ, ਅਗਲੀ ਸਾਲਗਿਰਾ ਦਾ ਪਤਾ ਨਹੀਂ ਆਉਣੀ ਆ ਜਾਂ ਨਹੀਂ, ਇਹ ਤੇ ਮਾਲਕ ਦੇ ਨਿਜ਼ਾਮ ਆ। ਭਾਜੀ ਭਾਇਆ ਨਾ ਗੱਲ ਤੁਹਾਡੀ ਮੇਰੀ ਗੱਲ ਸੁਣੋ ਤੁਸੀਂ, ਮੌਸਮ ਹੁਣ ਜਾਂਦਾ ਪਿਆ ਵਾ, ਹੁਣ ਤਾਂ ਗਰਮੀ ਆਉਂਦੀ, ਗਰਮੀ 'ਚ ਮੱਛੀ ਖਾ ਕੇ ਅਲਰਜੀ ਕਰਨੀ ਵੀ ਗਰਮੀ 'ਚ ਮੱਛੀ ਗਰਮੀ 'ਚ ਨਹੀਂ ਸਹੀ ਰਹਿਣੀ। ਫਿਰ ਤੂੰ ਦੱਸ ਦੇ ਜੋ ਪਕਵਾਉਣਾ। ਮੈਂ ਤਾਂ ਅੱਗੇ ਦੱਸਿਆ ਮੇਰੇ ਜੀ ਵੀ ਆਉਣੇ ਨੇ ਤੇ ਉਹਨਾਂ ਨੂੰ ਬਾਜੀ ਅਜੇ ਮੌਸਮ ਹੈਗਾ ਵਾ, ਮੰਨੂ ਤੁਸੀਂ ਨਹੀਂ ਭਾਈ ਨਹੀਂ, ਸਾਡੇ ਫਿਰ ਨਾਲ ਤਵੀ ਦੀ ਰੋਟੀ ਨਾਲ ਚਟਣੀ, ਤੁਹਾਨੂੰ ਇੰਬਲੀ ਦੀ ਚਟਣੀ ਸੋਹਣੀ ਬਣਾ ਦੇਣੀ ਆ ਭਾਜੀ ਨਾਲ। ਮੱਛੀ ਤੁਹਾਡੀ ਗੱਲ ਤਾਂ ਸਹੀ ਹੈਗੀ ਆ, ਲੇਕਿਨ ਉਹ ਪਤਾ ਕੀ ਗੱਲ ਆ, ਮੇਰੇ ਜਿਹੜੇ ਪਿੱਛੇ ਰਿਸ਼ਤੇਦਾਰ ਆਉਣੇ ਨਾ ਵਿੱਚ ਉਹ ਨਹੀਂ ਵੀ ਖਾਂਦੇ ਆ, ਤੇ ਫਿਰ ਜਿਨ੍ਹਾਂ ਨੇ ਖਾਣਾ ਹੀ ਨਹੀਂ ਤੇ ਫਿਰ ਬਣਵਾਉਣ ਦਾ ਫਾਇਦਾ ਕੋਈ ਨਹੀਂ। ਤੇ ਤੁਸੀਂ ਮੇਰੀ ਗੱਲ ਸੁਣੋ ਭਾਈ, ਤੁਸੀਂ ਇਦਾਂ ਕਰੋ, ਆਲੂ ਫਲੀਆਂ ਕਰ ਲਓ। ਆਲੂ ਭਾਜੀ ਬਿਲਕੁਲ ਸਹੀ ਕਹਿਣ ਡਿਆ। ਮੁੜ ਕੇ ਇਹਦਾ ਤਾਇਆ ਵਾ, ਮੁੜ ਕੇ ਮੇਰੀਆਂ ਫੁੱਪੀਆਂ ਵਾ, ਸਾਡੇ ਤਾਏ ਦਾ ਖਾਨਦਾਨ ਸਾਰਾ ਉੱਥੇ ਇਕੱਠਾ ਹੋਣਾ ਵਾ, ਨਾਲੇ ਸਿਆਣੇ ਸਾਡੇ ਸਾਰੇ ਹੋ ਜਾਣਗੇ। ਉਹ ਯਾਰ ਵੱਡੋ ਐਸੇ ਤਾਏ ਨੂੰ ਤੁਸੀਂ ਸਮਝਣ ਨਹੀਂ, ਤਾਂ ਸਾਰੀ ਤੁਹਾਡੀ ਸਾਲਗਿਰਾ ਖਰਾਬ ਕਰਨ ਡਿਆ। ਉਹ ਤਾਏ ਨੂੰ ਕਿਤੇ 2 ਰੋਟੀਆਂ ਪਕਾ ਕੇ ਘਰ ਭੇਜ ਦਿਓ ਉੱਤੇ, ਉਹ ਲਾਜ਼ਮੀ ਪੂਰੇ ਜੋ ਤਾਏ ਨੇ ਖਾਣਾ ਵਾ ਵੀ ਪੂਰੀ ਬਰਾਦਰੀ ਨੇ ਉਹੀ ਖਾਣਾ ਵਾ। ਭਾਜੀ ਯਾਰ ਬਾਜੀ ਗੱਲ ਸੁਣਨ ਦੀ ਵੀ ਹੁੰਦੀ ਆ। ਪਹਿਲੀ ਵਾਰੀ ਉਹਦੀ ਸਾਲਗਿਰਾ ਕੀ, ਉਹ ਪਹਿਲੀ ਵੀ ਆਉਣਾ ਵਾ, ਇਹ ਤੇ ਮੇਰੀ ਦਾਦੀ ਨੇ ਆਉਣਾ ਵਾ, ਦਾਦੀ ਮੇਰੀ। ਇਹ ਪਹਿਲੀ ਤੇ ਤੁਸੀਂ ਆਖਰੀ ਸਾਲਗਿਰਾ ਕਰਨ ਡਏ ਹੋ ਇਹਦੀ। ਭਾਜੀ ਸਮਾਂ ਤਾਂ ਸੋਚੋ, ਤੁਸੀਂ ਸਮਾਂ ਤਾਂ ਜ਼ਿਹਨ 'ਚ ਲਿਆਓ। ਇੰਜ ਕਰਕੇ ਟੈਂਟ ਲੱਗੇ ਹੋਣੇ ਆ, ਥੱਲੇ ਕੇਕ ਹੋਣਾ ਵਾ, ਕੇਕ ਭਰਾ ਮੇਰੇ ਨੇ ਕੱਟਣਾ ਵਾ, ਮੁੜ ਕੇ ਉਸ ਤੋਂ ਬਾਅਦ ਛਾਬੇ ਦੇ ਉੱਪਰ 2-2 ਰੋਟੀਆਂ ਰੱਖਾਂਗੇ, ਨਾਲ 2-2 ਆਲੂ ਥੋੜਾ ਸਾਲਣ ਪਾਵਾਂਗੇ, ਨਾਲ ਗੋਭੀ ਦੇ ਫੁੱਲ ਉੱਤੇ ਗੱਲ ਸੁਣੀ ਦੀ ਵੀ ਹੁੰਦੀ ਹੈ, ਕਿਹੜੀ ਸਾਲਗਿਰਾ ਜਿੱਤੇ 2-2 ਰੋਟੀਆਂ ਤੇ ਉੱਤੇ ਫਲੀਆਂ ਦਾ ਸਾਲਣ ਪਾ ਕੇ ਤੋਰੀ ਜਾਣ ਡਏ। ਸਪੈਸ਼ਲ ਹੋਣੀ ਸਾਡੀ ਸਾਲ। ਮੈਨੂੰ ਇਹ ਦੱਸੋ ਵੀ ਇਹ ਸਾਲਗਿਰਾ ਦਾਤਾ ਸਾਹਿਬ ਕਰਨੀ ਹੈ ਜਾਂ ਕਿਤੇ ਕਬਰਸਤਾਨ ਕਰਨੀ ਦੀ ਵੀ ਲਾਈਨ 'ਚ ਲਾ ਕੇ 2-2 ਰੋਟੀਆਂ ਦੇ ਉੱਤੇ ਸਾਲਣ ਪਾ ਕੇ ਤੋਰੀ ਜਾਣਾ? ਸਾਨੂੰ ਕਿਹੜੀ ਲੋੜ ਆ ਉੱਥੇ ਜਾਣ ਦੀ, ਸਾਡੀ ਗਲੀ ਬੜੀ ਖੁੱਲੀ ਆ ਤੇ ਉੱਥੇ ਟੈਂਟ ਉਹ ਲਾਵਾਂਗੇ। ਭਾਜੀ ਵੱਡੇ ਜੀ ਨੇ, ਵੱਡੇ ਨਿਜ਼ਾਮ ਨੇ, ਅਸੀਂ ਤਾਂ ਗਲੀ ਦੇ ਵਿੱਚ ਟੈਂਟ ਲਾ ਲੈਣੇ, ਕੁਰਸੀਆਂ ਤੇ ਬਿਠਾ ਕੇ 2 ਰੋਟੀਆਂ ਹੱਥ ਬਣਾਉਣੀਆਂ, ਇੰਜ ਕਰਕੇ ਬੁਰਕੀ ਖਾਣਗੇ, ਬੜੇ ਸਕੂਨ ਨਾਲ। ਅਸੀਂ ਭਾਂਡਾ ਲਾਉਣਾ ਕੋਈ ਨਹੀਂ, ਅਸੀਂ ਲਾਈਨ ਬਣਾ ਦੇਣੀ ਆ, ਤੁਰੀ ਜਾਓ ਤੇ ਲਈ ਜਾਓ। ਉਹ ਕਿਤੇ ਸਕੂਲੇ ਆ ਬੱਚੇ ਵੀ ਸਾਰੇ ਲਾਈਨ 'ਚ ਲਾ ਕੇ ਤੋਰੀ ਜਾਣੇ ਆ। ਭਾਜੀ ਉਹ ਸਾਲਗਿਰਾ ਉਹ ਬਾਹਰ ਭੈਣ ਗੱਲ ਸੁਣੀ ਦੀ ਹੁੰਦੀ। ਵੀਰੇ ਤੂੰ ਪਰਸੋਂ ਦੀ ਸੁਣ ਲੈ, ਮੈਂ ਪਰਸੋਂ ਦੀ ਨਹੀਂ ਸੁਣਨੀ, ਆਹ ਤੇ ਗੱਲ ਪਹਿਲੇ ਰੋਣਾ ਨੇ ਬੇੜਨ ਦੇ ਉਹ ਪਰਸੋਂ ਦੀ ਸੁਣ ਤੇ ਸਹੀ, ਪਰਸੋਂ ਪਕਾਈਆਂ ਮੈਂ ਫਲੀਆਂ। ਇਹਦੇ ਮਹੱਲੇ 'ਚ ਜਿੰਨੇ ਵੀ ਯਾਰ ਦੋ ਸਕੂਲ ਵਾਲੇ ਵੀ, ਉਹ ਵੀ ਪਿੱਛੇ ਜਿਹੜੇ ਸਕੂਲ ਪੜ੍ਹਦੇ ਉਹ ਸਾਰੇ ਵੀ ਆਏ ਸਕੂਲ ਵਾਲੇ ਆ। ਉਹ ਭਾਜੀ ਸਾਡੇ ਘਰ ਦੇ ਜਦੋਂ ਸਾਲਣ ਪਕਾਉਂਦੇ ਨਾ, ਆਲੂ ਫਲੀਆਂ ਪਕਾਈਆਂ ਵਾ ਤੇ ਪੂਰਾ ਮੱਲਾ ਉਂਗਲਾਂ ਚੜਦਾ ਰਹਿ ਗਿਆ, ਏਡੀਆਂ ਸੋਹਣੀਆਂ ਪਕਾਤੀਆਂ। ਇਹ ਕਹਿੰਦੀ ਜੇ ਚੁਣਿਓੜ ਪਕਾਉਣ ਸੈਂਟਰ ਤੋਂ ਬਣਵਾ ਲਓ, ਅਸੀਂ ਇਸ ਲਈ ਤੁਹਾਡੇ ਕੋਲ ਆ ਗਏ। ਹੁਣ ਤੁਹਾਨੂੰ ਕਿਸੇ ਨੇ ਕੋਈ ਸ਼ਰਾਰਤ ਕੀਤੀ ਹੈ ਜਾਂ ਮੈਂ ਤੁਹਾਨੂੰ ਕੋਈ ਮੰਨਤ ਸੁਖੀ ਹੈ ਵੀ ਸਬਜ਼ੀ ਪਕਾਉਣੀ ਉਹਦੇ ਤੇ? ਭਾਜੀ ਪਤਾ ਕੀ ਚੰਗੀ ਚੀਜ਼ ਵਾ, ਸੋਹਣੀ ਮਿੱਸੀ ਸਬਜ਼ੀ ਪਾ ਕੇ। ਚਲੀਸ ਮੇਲਾ ਖਤਮ ਆ ਵੀ ਤੁਸੀਂ ਫਲੀਆਂ ਨਾਲ ਰੱਖਣੇ ਹੋ ਯਾਰ। ਮੌਸਮ ਆ ਭਾਜੀ, ਉੱਤੋਂ ਬੱਚੇ ਦੀ ਸਾਲਗਿਰਾ। ਅੱਛਾ ਮੌਸਮ ਹੋਵੇ ਦੇ ਵਿੱਚ ਗੋਸ਼ਤ ਨਹੀਂ ਰੱਖੀਦਾ? ਭੈਣ ਖਰਚਾ ਵੀ ਘਟ ਜਾਏਗਾ ਨਾ ਸਾਡਾ ਨਾਲੇ। ਖਰਚਾ ਯਾਰ ਫਿਰ ਉੱਥੇ ਤੂੰ ਪੇਸਟੀ ਲਿਆ ਕੇ ਤੇ ਉੱਤੇ ਨਿੱਕੀ ਚਮਚੀ ਫੇਰਦੇ ਐ ਕਰਕੇ ਤੇਰਾ ਖਰਚਾ ਮੁੱਕ ਗਿਆ। ਕੇਕ ਤਾਂ ਨਹੀਂ ਛੋਟਾ। ਸਾਡੇ ਤਾਂ ਜ਼ਿਹਨ 'ਚ ਭਾਜੀ ਇਹੀ ਸੀ ਕਿ ਚਲੋ ਆਹ ਪਕਵਾ ਲੈਣੇ, ਤੁਸੀਂ ਦੱਸ ਦਿਓ ਫਿਰ। ਹੈ ਤੁਸੀਂ ਦੱਸ ਦਿਓ ਭਾਜੀ ਫਿਰ ਕੀ ਬਣਾ ਲਈਏ। ਤੁਸੀਂ ਮੇਰੀ ਗੱਲ ਨਾ ਭਾਵੇਂ ਨਾ ਇੰਜ ਕਰੋ, ਚਿਕਨ ਕੋਰਮਾ ਕਰ ਲਓ, ਉਹ ਸੋਹਣਾ ਤੁਹਾਨੂੰ ਸਸਤਾ ਪੈ ਜਾਣਾ। ਮੈਂ ਅੱਗੇ ਦੱਸਿਆ ਸੀ 600 ਚਿਕਨ ਕੋਰਮਾ, ਰੁਪਏ ਬਾਜੀ ਮੇਰੀ ਪੂਰੀ ਸੁਣਤ ਸੀ। ਅੱਛਾ ਚਿਕਨ ਕੋਰਮਾ ਤੁਸੀਂ ਅੱਗੇ ਦੱਸਿਆ ਸੀ 600 ਰੁਪਏ ਚੱਲ ਰਿਹਾ ਰੇਟ, ਮੈਂ ਤੁਹਾਨੂੰ ਸਾਫ ਸੁਥਰਾ ਕਰਾ ਕੇ 500 ਰੁਪਏ ਦੇ ਹਿਸਾਬ ਨਾਲ ਲੈ ਦਿਆਂਗਾ, ਠੀਕ ਹੈ? ਅੱਗੇ ਮੈਂ ਤੁਹਾਨੂੰ ਫਿਸ਼ ਦਾ ਤੇ ਮਟਨ ਦਾ ਦੱਸਿਆ ਬਾਜੀ। ਇਹਦੀਆਂ ਕਿੰਨੀਆਂ ਦੇਗਾ ਲੱਗੂਗੀ? ਹਾਂਜੀ ਕਿੰਨੀਆਂ ਦੇਗਾ ਲੱਗੂਗੀ? ਇਹਦੀਆਂ ਦੇਗਾ ਮੈਂ ਤੁਹਾਨੂੰ 8-8 ਕਿਲੋ ਦੀਆਂ 20 ਦੇਗੀਆਂ ਲਾ ਦੇਣੀਆਂ ਭਾਵੇਂ ਨੂੰ। 6 ਪਲੌ ਦੀਆਂ ਲੈਦਾ। ਇਹ ਆ ਕਿ ਚਿਕਨ ਕੋਰਮਾ ਪੱਕ ਜਾਊਗਾ, ਨਾਲੇ ਜ਼ਰਾ ਪਤਾ ਲੱਗ ਨਾਲੇ ਜਾਊਗਾ। ਬੱਲੇ ਬੱਲੇ ਹੋ ਜਾਏਗੀ, ਸਾਰੇ ਰਿਸ਼ਤਿਆਂ 'ਚ ਮੇਰੇ ਆਪਣੇ ਆਉਣੇ ਆ, ਮੈਂ ਤੁਹਾਨੂੰ ਦੱਸ ਦਵਾਂ। ਨਹੀਂ ਭੈਣ ਖਰਚਾ ਬਹੁਤ ਜ਼ਿਆਦਾ ਹੋਣ ਡਿਆ, ਹੋਰ ਕੋਈ ਸੋਚੋ। ਓ ਯਾਰ ਫਿਰ ਤੂੰ ਨਾ ਮੈਨੂੰ ਖਾਬ 'ਚ ਕਰ ਲੈ ਸਾਲਗਿਰਾ, ਭਾਜੀ ਮੇਰੀ ਗੱਲ ਸੁਣੋ, ਤੁਸੀਂ WhatsApp ਤੇ ਕਰ ਲੈ ਸਾਲਗਿਰਾ, ਖਰਚਾ ਬਹੁਤ ਹੋਣ ਰਿਹਾ ਜਿੱਦੇ ਨਹੀਂ ਭਾਜੀ ਤੁਸੀਂ ਗੁੱਸਾ ਨਾ ਕਰੋ, ਤੁਹਾਡਾ ਨਾਮ ਆ ਇੱਕ, ਅਸੀਂ ਨਾਮ ਸੁਣ ਕੇ ਆਇਆ ਛੋਟੀਓੜ ਪਕਵਾਨ ਸੈਂਟਰ। ਰਮਜ਼ਾਨ ਨੇ ਭੇਜਿਆ ਵਾ ਸਾਨੂੰ। ਰਮਜ਼ਾਨ ਨੇ ਭੇਜਿਆ ਤੇ ਭਾਜੀ। ਤੁਸੀਂ ਦੱਸ ਦੋ, ਹਾਂ ਤੁਹਾਡੇ ਵੀ ਕੋਈ ਜ਼ਿਹਨ 'ਚ ਆਏਗਾ ਡਿਸ਼, ਤੁਸੀਂ ਦੱਸ ਦੋ, ਉਹ ਬਣਵਾ ਲਈਏ ਫਿਰ। ਭਾਜੀ ਇਦਾਂ ਕਰੋ ਨਾ, ਤੁਸੀਂ 400 ਬੰਦੇ ਦਾ ਅਰੇਂਜਮੈਂਟ ਆ। 400 ਬੰਦੇ ਯਾਰ, ਉਹ ਤੇ ਤੁਸੀਂ 3 ਵਾਰੀ ਦੱਸਦਾ ਭਰਾਵਾ, ਲਿਖ ਲਿਆ ਮੈਂ 400 ਬੰਦੇ ਅਰੇਂਜਮੈਂਟ। ਤੇ ਭਾਜੀ ਤੁਸੀਂ ਇਸ ਤਰ੍ਹਾਂ ਕਰਨਾ, ਕਿਤੇ 12 ਕ ਦੇਗਾ ਸਾਨੂੰ ਭਿੰਡੀਆਂ ਦੀਆਂ ਲਾ ਦਿਓ। ਭਿੰਡੀ ਦੀਆਂ 12 ਦੇਗਾ ਮੈਂ
ਹਾਂਜੀ ਭਾਜੀ ਪਿਆਜ਼ ਵਾਲੀਆਂ ਉਹ ਭਿੰਡੀਆਂ ਭਾਜੀ ਇਹ ਵੀ ਗੱਲ ਬੜੀਆਂ ਠੀਕ। ਸੋਹਣੀਆਂ ਪੱਕਦੀਆਂ ਵਾ ਮੌਸਮ ਭਾਜੀ ਆ ਰਿਹਾ ਏ ਇਹ ਮੈਨੂੰ ਇਹ ਸਾਰੇ ਦੱਸੋ ਵੀ ਜੀ ਤੁਹਾਡੀ ਸਾਰੀ ਮੇਰੀ ਗੱਲ ਸੁਣੋ ਬਾਈ ਇਹ ਮੌਸਮ ਆ ਰਿਹਾ ਨਵੀਆਂ ਸਾਰੇ ਜੀਆਂ ਨੇ ਕਰ ਲੈਣੀਆਂ ਸਗੋਂ ਮੇਰੇ ਜੀ ਜਿਹੜੇ ਆਉਂਦੇ ਉਹਨਾਂ ਨੇ ਸਮਾਂ ਕੇ ਘਰ ਦੇ ਨਵੀਆਂ ਹੋ ਵਿੱਚ ਜਾਣੀਆਂ ਘਰ 'ਚ ਨਵੀਂ ਸਬਜ਼ੀ ਪੱਕੇ ਸਿਆਣੇ ਦੁਆਵਾਂ ਦਿੰਦੇ ਆ ਹਾਂ। ਤੇ ਮੌਸਮ ਵਾਲੀ ਸਬਜ਼ੀ ਪੱਕ ਗਈ ਪੱਕ ਆ ਗਈ। ਤੁਸੀਂ ਭਿੰਡੀਆਂ ਦੀ 8 ਦੇਗਾ ਕਰ ਦੋ ਸਾਲਗਿਰਾਂ ਦੇ ਦਰੀਆਂ ਤਾਂ ਨਹੀਂ ਕਿਤੇ ਵਿਛਾਉਣ ਦੇ ਥੱਲੇ ਨਹੀਂ ਨਹੀਂ ਮੇਰੀਆਂ ਹੱਥ 'ਚ ਕੁਰਸੀਆਂ ਕੁਰਸੀਆਂ ਹੈ ਕੁਰਸੀਆਂ ਮੈਂ ਗੋਲ ਖਰਚਾ ਟੇਬਲ ਬਹੁਤ ਹੋ ਜਾਣਾ ਦਰੀਆਂ ਵਿਛਾਓ ਭਾਜੀ ਭਿੰਡੀਆਂ ਲਾਈਨ ਸਿਰ ਅੱਗੇ ਪਿੱਛੇ ਕਰਕੇ ਬਿਠਾਓ ਭਾਜੀ ਖਰਚਾ ਭਿੰਡੀਆਂ- ਓ ਯਾਰ ਖਰਚਾ ਬਹੁਤ ਹੋ ਜਾਣਾ ਵਾ ਭਿੰਡੀਆਂ ਪਕਾ ਨਹੀਂ ਲੈਣੇ ਤੁਸੀਂ ਹੈ ਪਕਾ ਨਹੀਂ ਲੈਣੇ ਭਿੰਡੀਆਂ ਉਹ ਪਕਾ ਦੇ ਲਈਦਾ ਡੰਗਰੋ ਤੁਹਾਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਹੈ ਉਹ ਭਾਜੀ ਤੁਸੀਂ ਤਾਂ ਗੁੱਸਾ ਕਰਨ ਡਏ ਆ ਉਹ ਭਾਜੀ ਤੁਸੀਂ ਦਿਨ ਦੇ ਵਿੱਚ ਸਮਾਂ ਤਾਂ ਲਿਆਓ ਜ਼ਰਾ ਇੰਜ ਕਰਕੇ ਜੋ ਟੈਂਟ ਲੱਗਣੇ ਆ ਅੱਛਾ ਥੱਲੇ ਸਾਡੇ ਭਰਾ ਨੇ ਇੰਜ ਕਰਕੇ ਕੇਕ ਕੱਟਣਾ ਵਾ ਆਹਾ। ਔਰ ਤੁਹਾਡੇ ਹੱਥ ਦੀਆਂ ਜੋ ਭਿੰਡੀਆਂ ਪੱਕੀਆਂ ਹੋਣੀਆਂ ਵਾ ਅੱਛਾ। ਭਾਜੀ ਦੋ ਦੋ ਰੋਟੀਆਂ ਤੇ ਸਾਲਣ ਲਾ ਕੇ ਨਾਲ ਛਾਪਾ ਦਵਾਂਗੇ ਗਲਾ ਪਾਈ ਬੜਾ ਸਕੂਨ ਨਾਲ ਕੁਰਸੀ ਤੇ ਬਹਿ ਕੇ ਮੇਰਾ ਖਾਵੇ ਵੀ- ਨਾਲ ਇਹ ਦਹੀਂ ਕਿਤੇ ਦੀ ਨਾ- ਲੱਸੀ ਵੀ ਨਾਲ ਦਹੀਂ ਦੀ ਦਹੀਂ ਦੀ ਲੱਸੀ ਵੀ ਲੱਸੀ। ਤੁਸੀਂ ਕਰਕੇ ਦੇਣੀ ਆ ਮੇਰੇ ਔਰ ਘਰਦਿਆਂ ਭਿੰਡੀ ਨੂੰ ਬੜੀ ਭਾਜੀ- ਪਸੰਦ ਆ ਭਿੰਡੀ ਦੇ ਵਿੱਚ ਪਿਆਜ਼ ਖੜਾ ਖੜਾ ਰਵੇ ਤੇ ਇਹ ਟਮਾਟਰ ਦੱਸੋ ਵੀ ਇਹ ਕਿਤੇ ਨਾਨਕਿਆਂ ਦੇ ਚ ਆਇਆ ਵਾ ਵੀ ਉੱਥੇ ਭਿੰਡੀ ਪਕਾਉਣੀ ਅੱਜ ਉਹ ਭੈਣ ਓਏ ਸ਼ਾਦੀ ਵਿਆਹ ਦਾ ਫੰਕਸ਼ਨ ਆ ਸਾਲਗਿਰਾ ਦਾ ਫੰਕਸ਼ਨ ਆ ਉਹ ਤੁਸੀਂ ਉਸ ਹਿਸਾਬ ਨਾਲ ਡਿਸ਼ ਰੱਖੋ ਯਾਰ ਭਾਜੀ ਉਹ ਗੱਲ ਠੀਕ ਹੈ ਅਸੀਂ ਕਹਿੰਦੇ ਖਰਚਾ ਘੱਟ ਹੋਵੇ ਭਾਜੀ ਅਸੀਂ ਤੁਹਾਨੂੰ ਡਿਸ਼ਾਂ ਹੀ ਦੱਸੀਆਂ ਸੀ ਪਲੇਟਾਂ ਦੱਸੀਆਂ ਤਾਂ ਯਾਰ ਮੇਰੀ ਗੱਲ ਤੁਹਾਨੂੰ ਬਣਾ ਕੇ ਦਿੰਨੇ ਨਿਹਾਰੀ ਭੈਣ ਹੈ ਨਿਹਾਰੀ ਬਣਾ ਕੇ ਦਿੰਨੇ ਆ ਬਾਰ-ਬਾਰ ਕਦੀ ਪਾਲਕ ਆਲੂ ਕਦੀ ਕੁਛ ਦੱਸੀ ਜਾਂਦੇ ਕਦੀ ਤੁਸੀਂ ਕੁਛ ਦੱਸੀ ਜਾਂਦੇ ਹੋ ਹੈ ਇਹ ਚੀਜ਼ਾਂ ਬਾਜੀ ਇਹ ਸਾਲਗਿਰਾ ਦੇ ਫੰਕਸ਼ਨਾਂ ਦੇ ਕਰਨ ਵਾਲੀਆਂ ਨਿਹਾਰੀ ਵੀ ਚੰਗੀ ਬਣਦੀ ਨਿਹਾਰੀ ਦਾ ਤੁਹਾਨੂੰ ਮਜ਼ਾ ਆਏਗਾ ਨਿਹਾਰੀ ਰੱਖਾਂਗੇ ਤਾਂ ਤੁਸੀਂ ਕਹੋਗੇ ਵੀ ਵੈਰੀ ਗੁੱਡ ਨਿਹਾਰੀ ਬਣੀ ਹੈ ਵਾਹ ਵਾਹ ਉਹੀ ਦੋ ਦੋ ਨਾਨ ਅੱਛੇ ਖਮੀਰੀ ਤੁਹਾਨੂੰ ਰੋਗਣੀ ਵੀ ਲਾ ਦੇਾਂਗੇ ਸਾਦੇ ਵੀ ਲਾ ਦੇਾਂਗੇ ਕਿ ਸਾਦੀ ਰੋਟੀ ਕਹੋਗੇ ਤੇ ਉਹ ਬਣਾ ਦੇਾਂਗੇ ਕਹਿੰਦੇ ਬਾਈ ਤੁਸੀਂ ਸਹੀ ਦੇ ਪਰ ਮੈਂ ਗੱਲ ਦੱਸਦਾ ਮੇਰੀ ਕਿੰਨੇ ਸਾਲਾਂ ਬਾਅਦ ਜਾ ਕੇ ਮਾਸੀ ਨਾਲ ਸੁਲਾ ਹੋਈ ਆ ਉਹਨੇ ਨਹੀਂ ਆਉਣਾ ਮਾਸੀ ਨਾਲ ਭੈਣ ਤੇਰੀ ਸੁਲਾ ਹੋਵੇ ਤੇ ਉੱਥੇ ਡਿਸ਼ ਨਹੀਂ ਪੱਕਦੀ ਉੱਥੇ ਸਾਲਣ ਵੀ ਉੱਥੇ ਕਿਤੇ ਸ਼ੋਰਵੇ ਵਾਲਾ ਕੰਮ ਪਕਾਉਣਾ ਬਹਿ ਕੇ ਗੱਲ ਕਰੋ। ਭਿੰਡੀਆਂ ਪਕਾਉਣੀਆਂ ਉੱਥੇ ਬਾਜੀ ਵੀ ਬਾਈ ਸ਼ੋਰਵੇ ਏਡਾ ਵੱਡਾ ਤੁਹਾਨੂੰ ਆਰਡਰ ਦੇ ਰਹੇ ਬਹਿ ਕੇ ਆਹ ਗੱਲ ਕਾਹਦਾ ਵੱਡਾ ਆਰਡਰ ਬਾਜੀ ਉਹਨੇ ਮੁੰਗਰੇ ਆਲੂ ਕਹੇ ਤੇ ਤੁਸੀਂ ਬਸ ਸਾਰਾ ਕੁਝ ਕੱਟ ਕੇ ਆਹ ਗੱਲ ਭਾਈ ਸਹੀ ਕਹਿੰਦੇ ਆ ਫਿਰ ਤੁਸੀਂ ਸਬਜ਼ੀ ਦੇ ਆ ਜਾਂਦੇ ਹੋ ਨਹੀਂ ਸਬਜ਼ੀ ਤੇ ਕਾਤੋਂ ਸਬਜ਼ੀ ਤੇ ਆਉਣਾ ਤੁਸੀਂ ਬਵੋ ਅਸੀਂ ਸਬਜ਼ੀ ਕਹਿਣੀ ਹੀ ਨਹੀਂ ਲੈ ਕਹਿਣੇ ਨਹੀਂ ਤੁਸੀਂ ਕਹੀ ਤੇ ਜਾਣਦੇ ਹੋ ਨਹੀਂ ਕਿੱਦਾਂ ਤੁਸੀਂ ਰਹਿਣ ਕਹਿਣਾ ਦਿਓ ਅਸੀਂ ਕਹਿਣਾ ਹੀ ਨਹੀਂ ਦੱਸੋ ਯਾਰ ਕਰਨਾ ਕੀ ਹੈ ਭਾਜੀ ਸਹੀ ਜੋ ਭਾਜੀ। ਬਣਾਉਣਾ ਉਹ ਦੱਸ ਦਿਓ ਯਾਰ ਤੁਸੀਂ ਦੱਸਣਾ ਵਾ ਭਾਜੀ 200 ਫੇ ਕੀ ਕਰ ਲਈਏ ਫਿਰ ਇੰਜ ਕਰੋ ਨਿਹਾਰੀ ਮੈਂ ਤੁਹਾਨੂੰ ਅੱਗੇ ਦੱਸਿਆ ਵਾ ਨਿਹਾਰੀ ਫਸਟ ਕਲਾਸ ਰਹੇਗਾ ਭਾਣ ਠੀਕ ਹੈ ਖਰਚਾ ਵੀ ਘੱਟ ਹੋਏਗਾ ਉਹਦੀਆਂ 8 ਦੇਗਾਂ 10 ਦੇਗਾਂ ਲਵਾਓ ਭਾਣ ਜੀ ਤੁਹਾਡੇ ਸਾਰੇ ਜੀ ਖੁਸ਼ ਹੋ ਜਾਣੇ ਦੋ ਦੋ ਨਾਨਾਂ ਦੇ ਨਾਲ ਪਲੇਟ ਚ ਨੀਮ ਪਾ ਨਿਹਾਰੀ ਪਾ ਪਾ ਕੇ ਦੇਈ ਜਾਣਾ ਬਾਈ ਭਾਣ। ਤੁਹਾਡੀ ਗੱਲ ਬਿਲਕੁਲ ਬਜਾਵ ਆ ਅੱਛਾ। ਗੱਲ ਪਤਾ ਕੀ ਹੈ, ਮੇਰੀ ਮਾਸੀ ਨੇ ਆਉਣਾ ਸਰਗੋਦਿਓ ਤੇ ਬੜੀ ਦੇਰ ਹੋਈ ਆਇਆਂ ਨੂੰ ਬੜੀ ਦੇਰ ਤੋਂ ਲੜੀ ਸੀ ਨਾ ਤੇ ਸੁਲਾ ਹੀ ਹੋਣ ਜੇ ਹੋਈ ਸਾਲਗਿਰਾ ਤੇ। ਸਾਲਗਿਰਾ ਦਾ ਕਰਕੇ ਤੇ ਸੁਲਾ ਹੋਈ ਤੇ ਮੈਂ ਕਹਿੰਨੀ ਉਹਦੀ ਪਸੰਦ ਦੀ ਕੋਈ ਸ਼ੈ ਪਕਾ ਲਈਏ ਬਸ ਇਹ ਗੱਲ ਹੈ ਤੇ ਇਦਾਂ ਕਰਦੇ ਆ ਆਪਾਂ ਤੁਹਾਡੇ ਤੁਸੀਂ ਜੀ ਕਹਿੰਦੇ ਹੈ ਹੋ ਨਾ ਵੈਸੇ ਮੇਰੀ ਮੇਰੀ ਗੱਲ ਗੱਲ ਮੇਰੀ ਤਾਂ ਪੂਰੀ ਹੋ ਲੈਣ ਦਿਓ ਭੈਣ ਭਾਈ। ਮੇਰੀ ਇੱਕ ਮਿੰਟ ਮੇਰੀ ਭੈਣ ਗੱਲ ਸੁਣ ਲੈ ਜੀ ਬਾਈ ਦੱਸੋ ਇੱਕ ਤਾਂ ਤਾਏ ਦੇ ਆਲੂ ਮੁੰਗਰੇ ਲੈ ਕੇ ਬਹਿ ਗਿਆ ਉਹਦੇ ਯਾਰ ਜਿਹੜੇ ਨੇ ਆਲੂ ਮੁੰਗਰੇ ਤੇ ਇਹਨਾਂ ਦਾ ਯਾਰ ਤੁਹਾਡਾ ਤਾਇਆ ਜਿਹੜਾ ਵਾ ਉਹ ਕੀ ਫਲੀਆਂ ਗੋਸ਼ ਤੇ ਤੁਸੀਂ ਹਾਂਜੀ। ਤੁਹਾਡੇ ਹੁਣ ਜੀ ਸੱਸ ਜਿਹੜੀ ਹੈ ਜਾਂ ਖਾਲਾ ਜਿਹਦੀ ਗੱਲ ਕਰਨ ਦੇ ਹੋ ਇਹ ਤੁਹਾਡੇ ਕਿੱਦਾਂ ਦੇ ਜੀ ਆ ਮੇਰੀ ਇਹ ਮਾਸੀ ਕਿੰਨੀਆਂ ਕੁ ਦੀ ਡਿਸ਼ਾਂ ਤੁਸੀਂ ਇੰਜ ਪਕਾਓਗੇ ਨਹੀਂ ਨਹੀਂ ਤੁਸੀਂ ਸਰਵਾ- ਗੱਲ ਇੱਕ ਡਿਸ਼ ਰੱਖੋ ਵਨ ਡਿਸ਼ ਰੱਖੋ ਜੇ ਵਨ ਡਿਸ਼ ਆਖਰੀ ਗੱਲ ਇਹੀ ਹੋਏਗੀ ਇਸ ਤੋਂ ਇਲਾਵਾ ਕੋਈ ਗੱਲ ਨਹੀਂ ਹੋਏਗੀ ਬਾਈ ਕਿਉਂਕਿ ਅੱਛਾ। ਜੋ ਮੈਂ ਘਰ ਚ ਕਹਾਂ ਹੁੰਦਾ ਹੀ ਉਹ ਵਾ ਅੱਛਾ ਕਿਉਂਕਿ ਮੇਰੇ ਤੋਂ ਬਿਨਾਂ ਹੀ ਨਹੀਂ ਚੱਲਦੇ ਹੈਗੇ ਤੇ ਮੈਂ ਹੁਣ ਤੁਹਾਨੂੰ ਦੱਸਦੀ ਆ ਇਸ ਤਰ੍ਹਾਂ ਕਰ ਲਓ ਹਾਂਜੀ ਕਿ ਤੁਸੀਂ ਆਲੂ ਪਾਲਕ ਬਣਾ ਦਿਓ ਛੱਡੋ ਸਾਰੇ ਕੰਮ ਛੱਡੋ ਲਓ ਭੈਣ ਇਹ ਠੀਕ ਆ ਭਾਜੀ ਨਿਹਾਰੀ ਵੀ ਪੁਰ ਕਰਾ ਹਾਂ, ਦਿਓ ਹੁਣ। ਛੱਡੋ ਹੁਣ। ਜਦੋਂ ਉਹਨਾਂ ਨੇ ਮੋਹਰ ਲਾਤੀ ਆਲੂ ਪਾਲਕ ਤੇ ਭਾਜੀ ਪੱਕੀ ਕਰ ਦਿਓ ਆਲੂ ਜੋ ਪਾਲਕ ਭਰਜਾਈ ਮੇਰੀ ਨੇ ਕਹਿਤਾ ਨਾ ਭਿੰਡੀਆਂ ਵੀ ਰਹਿਣ ਦਿਓ ਆ ਦੇਖੋ ਇਹਨਾਂ ਨੇ ਮੂੰਗਰੇ ਵੀ ਰਹਿਣ ਦਿਓ ਛੱਡੋ ਮੂੰਗਰੇ ਵੀ ਮਿਸ ਕਰ ਦਿੱਤੇ ਆ ਭਿੰਡੀਆਂ ਵੀ ਮਿਸ ਕਰਤੀਆਂ ਫਲੀਆਂ ਵੀ ਮਿਸ ਕਰ ਦਿੱਤੀਆਂ ਉਧਰੋਂ ਅੱਗੇ ਅਸੀਂ ਦੀ- ਤੁਹਾਡਾ ਗੋਸ਼ਤ ਵੀ ਮਿਸ ਕਰਤਾ ਹਰ ਸ਼ੈ ਅਸੀਂ ਮਿਸ ਕਰਤੀ ਆਲੂ ਪਾਲਕ ਤੇ ਮੋਹਰ ਇਹ ਲਾਤੀ ਭਾਜੀ ਚੱਲੇਗਾ ਬਸ ਓਏ ਅੱਜ ਇਹਦੀ ਸਾਲਗਿਰਾ ਕਰਨ ਦੇ ਇਹਨੂੰ ਮਿਸ ਕਰ ਦਿਓ ਇੰਨਾ ਤੁਸੀਂ ਰੌਲੇ 'ਚ ਪਏ ਹੋ ਹੈ ਵੀ ਕਿਤੇ ਮੂੰਗਰੇ ਚੱਲਣ ਦੇ ਕਿਤੇ ਮਟਰ ਚੱਲਣ ਦੇ ਕਿਤੇ ਫਲੀਆਂ ਚੱਲਣ ਦੀਆਂ ਹੁਣ ਆਲੂ ਪਾਲਕ ਚਲਾਉਣ ਦੇ ਭਾਜੀ ਦੇਖੋ ਨਾ ਉਹ ਚੱਪੇ ਮੈਂ ਮਾਰ ਕੇ ਕੁਰਸੀ ਤੇ ਨੈਣ ਚਲਾਣੇ ਭਾਜੀ ਆਜੋ ਭਾਜੀ ਇੱਕ ਮਿੰਟ ਦਿਮਾਗ ਖਰਾਬ ਕੀਤਾ। ਗੱਲ ਤਾਂ ਸੁਣੋ ਭਾਜੀ ਆ ਬਣਦੀ ਇਹਦੀ ਸਾਲਗਿਰਾ ਕਰਨੀ ਨੇੜੇ ਜੇ ਦੀ ਭਾਜੀ ਗੱਲ ਤਾਂ ਸੁਣੋ ਉਹ ਇੱਥੇ ਗੱਲ ਕੀ ਸੁਣਨੀ ਹੈ ਤੁਹਾਡੀ ਮੈਂ ਇੱਜ਼ਤ ਕਰਨੀ ਹੈ ਤੁਹਾਨੂੰ ਸੈਂਸ ਹੀ ਨਹੀਂ ਸਰ ਮੇਰੀ ਗੱਲ ਤਾਂ ਸੁਣੋ ਲੈ ਚਰੀਸਮਿਆਂ ਦੇ ਖਾਣੇ ਸਾਰੇ ਦੱਸੀ ਜਾਂਦੇ ਹੋ ਨਹੀਂ ਨਹੀਂ ਚਲੀ ਇਸਨੇ ਤਾਂ ਆ ਕਦੋਂ ਕੰਮ ਬੀਬੀ ਤੂੰ ਦਿਮਾਗ ਨਾ ਖਰਾਬ ਕਰ ਮੇਰਾ ਭਾਜੀ ਤੁਸੀਂ ਓਏ ਉੱਠੇ ਤੋਂ ਉੱਠ ਤੋਂ ਭਾਜੀ ਓਏ ਬਾਹਰ ਉੱਠੇ ਤੋਂ ਦਿਮਾਗ ਖਰਾਬ ਕੀਤਾ ਤੂੰ ਸਾਡਾ ਭਾਜੀ ਤੁਸੀਂ ਤਾਂ ਗੁੱਸਾ ਹੀ ਕਰ ਗਏ ਅੱਜ ਤੋਂ ਇੱਧਰ ਬਹਿ ਇੱਥੇ ਆ ਜਾਓ ਓਏ ਇੱਧਰ ਹੋ ਭਾਜੀ ਜਿਹੜੀ ਸਾਲਗਿਰਾ ਨੂੰ ਨਹੀਂ ਖਾਈਦਾ ਹੁੰਦਾ ਧੱਕੇ ਦਾ ਕੀ ਇਹਨੂੰ ਮਿੱਟੀ ਲੰਮੇ ਪਾਉਣਾ ਤੂੰ ਤੁਹਾਡੇ ਗਾਹਕ ਆ ਉਹ ਚੁੱਪ ਇਧਰੋਂ ਮੈਂ ਛੱਡਣੀ ਹੈ ਉਹ ਚਲੋ ਭਾਜੀ ਕਹੂੰ ਗੁੱਸਾ ਬੰਦਿਆਂ ਦਾ ਕੰਮ ਹੀ ਕੋਈ ਨਹੀਂ ਤੁਹਾਡੇ ਵਿੱਚ ਯਾਰ ਬੈਠੋ ਦੱਸੋ ਜੀ ਰੋਟੀਆਂ ਕਿੰਨੀਆਂ ਗੱਲ ਹੈ ਰੋਟੀਆਂ ਉੱਥੇ ਪਾਉਣੇ ਜੇ 2 ਰੋਟੀਆਂ ਤੰਦੂਰ ਤੋਂ ਲਾਇਆ ਖਰਚਾ ਤੇ ਤੁਸੀਂ ਘਟਾਉਣ ਨਹੀਂ ਦੇ ਹੋ ਭਾਜੀ ਆਲੂ ਪਾਲਕ ਤੇ ਮੋਹਰ ਲੱਗ ਗਈ ਆ ਹੁਣ ਆਲੂ ਪਾਲਕ ਹੀ ਬਣਨੀ ਜੋ ਭਰਜਾਈ ਮੇਰੀ ਨੇ ਕਹਿਤਾ ਉਹੋ ਹੀ ਹੋਏਗਾ ਹੁਣ
ਔਰ ਭਾਜੀ ਇਹ ਜ਼ੇਨ ਚ ਰੱਖਾਂ ਜੇ ਆਲੂ ਪਾਲਕ ਤੇ ਸਾਨੂੰ ਤੁਸੀਂ 8 ਵਜੇ ਉੱਥੇ ਚਾਹੀਦੇ ਆ ਤੇ ਤਵੇ ਦੀਆਂ ਰੋਟੀਆਂ ਤਵੇ ਦੀਆਂ ਰੋਟੀਆਂ। ਉਹ ਯਾਰ ਮੈਂ ਜਿੰਨਵਾ ਵੀ 8 ਵਜੇ ਆ ਕੇ ਤੇ 10 ਵਜੇ ਤੁਹਾਨੂੰ ਆਲੂ ਪਾਲਕ ਮਿਲ ਜਾਣਗੇ ਉਹ ਯਾਰ। ਭਾਜੀ ਤੁਸੀਂ ਸਮਾਂ ਤਾਂ ਦੇਖੋ, ਤੁਸੀਂ ਕੀ ਹੋ ਗਿਆ ਤੁਹਾਨੂੰ 25 ਦਿਮਾਗ ਨੂੰ? ਦੇਗਾ ਪਕਾਉਣੀਆਂ ਇੰਝ ਓਏ ਕਰਕੇ- ਉੱਠ ਤੇਰੇ ਸਮੇਂ ਦੀ ਐਸੀ ਦੀ ਟੈਸਟ ਚਲੋ ਉੱਠ ਤੂੰ ਮੈਂ ਵੀ ਭਾਜੀ ਅੱਜ ਬਾਤ ਕਰਕੇ ਟੈਂਟ ਲੱਗਾ ਹੋਣਾ, ਮੇਰੇ ਭਰਾ ਨੇ ਕੇਕ ਕੱਟਣਾ ਵਾ ਭਾਜੀ। ਅੱਛਾ। ਅਸੀਂ 2-2 ਰੋਟੀਆਂ ਤੇ 2-2 ਆਲੂ ਤੇ ਨਾਲ ਥੋੜੀ ਜਿਹੀ ਪਾਲਕ ਰੱਖ ਕੇ ਦਵਾਂਗੇ, ਹਰ ਬੰਦੇ ਨੇ ਕਹਿਣਾ ਸੁਭਾਨ ਅੱਲਾ। ਨਾਲ 4 ਦੀ ਤੇਰੀ ਵੀ ਸਾਲ ਰੱਖ ਕੀ ਵਾ ਜਿਹੜੀ 2-2 ਰੋਟੀਆਂ ਰੱਖਣ ਦੇ ਓਏ ਉੱਠ ਤੋ ਉਹ ਭਾਜੀ ਤੁਸੀਂ ਆਰਡਰ ਲੈਣਾ ਓਏ ਆਰਡਰ 2 ਰੁਪਏ ਮੈਂ ਤੁਹਾਡੇ ਆਰਡਰ ਦੇ ਯਾਰ, ਤੁਹਾਨੂੰ ਸੈਂਸ ਹੀ ਨਹੀਂ ਆਰਡਰ ਦੇਣ ਦੀ। ਸੈਂਸ ਤੇ ਤੁਹਾਨੂੰ ਦੱਸਣ ਨੇ ਭਾਜੀ ਤੁਸੀਂ ਗੁੱਸਾ ਕਰਨ ਓਏ ਦੇ। ਗੁੱਸਾ ਹੀ ਕਰਨੇ ਤਾਂ ਚਲੋ ਇੱਥੇ ਤੋਂ। ਭਾਜੀ ਸਾਡੇ ਖਾਨਦਾਨ ਦੀ ਪਹਿਲੀ ਸਾਲਗਿਰਾ ਸੀ, ਕਹਿੰਦੇ ਹਰ ਸ਼ੈ ਪੱਕੇ। ਉਹ ਤੁਹਾਡੇ ਖਾਨਦਾਨ ਦੇ ਲਾਨਤ ਵਾ, ਉਹ ਤੁਹਾਨੂੰ ਸੈਂਸ ਨਹੀਂ ਹੈਗੀ, ਏਦਾਂ ਕਰਕੇ ਆਰਡਰ ਦੇਈਦਾ ਵਾ। ਭਾਜੀ ਨਾਮ ਤੁਸੀਂ- ਰਾਤੋਂ ਪਤਾ ਨਹੀਂ ਤੁਸੀਂ ਇਹ ਦੇਖੋ ਅਸੀਂ ਕਿੱਡੇ ਬੁਰੇ ਮੂੰਹ ਕੋਲੋਂ ਕੀ ਬਣਵਾਉਣ ਡਏ ਆ। ਓਏ ਮੈਂ ਤੁਹਾਡੀ ਦਿਮਾਗ